मोहाली चंडीगढ़ सरहद के उत्ते जिहड़ा खालसा पंथ के खास ते अहम मुद्दों के लिए मोर्चा चल रहा कौमी इंसाफ मोर्चा, ਉਹਦੇ उत्ते स्टेट का कहाड़ा जिहड़ा है वो बड़ा तेजी नाल ਚੱਲਿਆ। पंजाब सरकार ने इस मोर्चे नूं खत्म करन दा, लोकां दे उत्ते जुल्म करके इन्हां नूं भजा देण दा फैसला कर लिया। मोहाली चंडीगढ़ के इलाके दे विच बहुत वड्डी गिणती दे विच भारतीय हकूमती तंत्र ने वो लोग लिया के वसाए हुए ने जिन्हां दा सिੱਖੀ ਅਤੇ सिੱਖां नाल सीधा टकराव वाला रिश्ता है। ढड्डरियां वाले धुंदे वर्गे कामरेड हिंदू तवीए होर लल्लड़ पल्लड़ दिनों दिन पंप मारते हैं ताकि वध तो वध लोग इहो जे बनाउणे आ ਜਿਹੜੇ पंथ ਲਈ लड़न वालियां दे खिलाफ होण। जानी कि भारत माता की जय वाला वखार चढ़ाउणा पंजाब दे हर एक सिੱਖ नूं, पंजाब दे हर एक बशिंदे नूं। जे साडी कौम दी जुत्ती कायम होवे, जे साडा खालिस्तान बनिया होवे तां काहनूं साडी कौम दे इह लोक दरगियाणे जाके मत्थे टेक के हिंदुआं नूं दिखाउण कि असीं खालिस्तानी नहीं है। फिर तां इह खालिस्तान जिंदाबाद दे नारे लाउणगे, फिर तां इह कहणगे कि असीं सब तो वड्डे पंथ लई समर्पित रहे लोक। जदों हिंदुआं कोले राज दी ताकत आउंदी आ, ਉਹ ਆਪਦੇ ਰਾਜ ਦੀ ਵਰਤੋਂ, ਪੂਰੀ ਸੱਤਾ ਦੀ ਵਰਤੋਂ ਹਿੰਦੂਤਵ ਨੂੰ ਅੱਗੇ ਵਧਾਉਣ ਲਈ ਕਰਦੇ। ਜੇ ਕਿਤੇ ਮੁਸਲਮਾਨਾਂ ਦੇ ਹੱਥ 'ਚ ਆ ਗਈ ਤਾਕਤ, ਅਫਗਾਨਿਸਤਾਨ 'ਚ ਦੇਖ ਰਹੇ ਆ, ਉਹ ਉੱਥੇ ਇਸਲਾਮਿਕ ਨਿਯਮਾਂ ਨੂੰ ਪੂਰਾ ਸਖਤੀ ਨਾਲ ਲਾਗੂ ਕਰਦੇ। ਪਰ ਸਾਡੇ ਇੱਥੇ ਇਹ ਮੰਦਰਾਂ 'ਚ ਟੱਲੀਆਂ ਖੜਕਾਉਣ ਤੁਰ ਪੈਂਦੇ ਆ। ਜਿਵੇਂ ਇਸ ਵੇਲੇ ਮਾਹੌਲ ਬਣਿਆ ਹੋਇਆ, ਉਹਦੇ ਖਿਲਾਫ ਤਾਂ ਸਾਨੂੰ ਅੱਗ ਲੱਗੀ ਹੋਣੀ ਚਾਹੀਦੀ ਆ। ਪਰ ਆਪਾਂ ਸਾਰੇ ਆਪਦੀ ਭੜਾਸ ਕੱਢ ਕੇ ਫੇਸਬੁੱਕ ਤੇ ਪੋਸਟ ਪਾ ਕੇ ਜਾਂ ਆਪਸ ਵਿੱਚ ਹੀ ਗੱਲਾਂ ਕਰਕੇ ਆਪਾਂ ਸਾਰੇ ਦੇ ਸਾਰੇ ਜਿਹੜੇ ਹੈਗੇ ਆ ਫਿਰ ਸਮਝਦੇ ਆ ਵੀ ਅਸੀਂ ਆਪਣਾ ਫਰਜ਼ ਪੂਰਾ ਕਰਨਾ। 1947 ਤੋਂ ਪਹਿਲਾਂ ਜਿਹੜੇ ਗੁਰਦੁਆਰੇ ਪੰਥ ਨੇ ਆਜ਼ਾਦ ਕਰਾ ਲਏ ਸੋ ਕਰਾ ਲਏ, ਪਰ ਉਦੋਂ ਬਾਅਦ ਵਿੱਚ ਆਪਾਂ ਪੌਂਟਾ ਸਾਹਿਬ ਵਾਲਾ ਗੁਰਦੁਆਰਾ ਆਜ਼ਾਦ ਕਰਾਉਣਾ ਚਾਹਿਆ ਸੀ ਤੇ ਮਾਰ ਕੇ ਗੋਲੀਆਂ ਉੱਥੇ ਲਾਸ਼ਾਂ ਦੇ ਢੇਰ ਲਾਤੇ ਸੀ ਇਸ ਇੰਡੀਆ ਨੇ। ਇਸ ਮੁਲਕ ਦੇ ਵਿੱਚ ਸਿੱਖਾਂ ਲਈ ਇਨਸਾਫ ਕੋਈ ਨਹੀਂ। ਲੀਡਰ ਆਪਣੇ ਜਿਹੜੇ ਨੇ ਉਹ ਆਪਦੇ ਹਿੱਤਾਂ ਲਈ, ਸਵਾਰਥਾਂ ਦੀ ਪੂਰਤੀ ਲਈ ਦੂਜੇ ਪਾਸੇ ਭੁਗਤ ਰਹੇ ਨੇ ਤੇ ਆਪਣਾ ਬਣੂ ਕੀ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੋਹਾਲੀ ਚੰਡੀਗੜ੍ਹ ਸਰਹੱਦ ਦੇ ਉੱਤੇ ਜਿਹੜਾ ਖਾਲਸਾ ਪੰਥ ਦੇ ਖਾਸ ਤੇ ਅਹਿਮ ਮੁੱਦਿਆਂ ਦੇ ਲਈ ਮੋਰਚਾ ਚੱਲ ਰਿਹਾ ਕੌਮੀ ਇਨਸਾਫ ਮੋਰਚਾ, ਉਹਦੇ ਉੱਤੇ ਸਟੇਟ ਦਾ ਕਹਾੜਾ ਜਿਹੜਾ ਹੈ ਉਹ ਬੜਾ ਤੇਜ਼ੀ ਨਾਲ ਚੱਲਿਆ ਤੇ ਉੱਥੇ ਕਾਫੀ ਕੁਛ ਵਾਪਰਿਆ। ਤੇ ਜਾਪਦਾ ਇਹ ਹੈਗਾ ਕਿ ਪੰਜਾਬ ਸਰਕਾਰ ਨੇ ਇਸ ਮੋਰਚੇ ਨੂੰ ਖਤਮ ਕਰਨ ਦਾ, ਲੋਕਾਂ ਦੇ ਉੱਤੇ ਜ਼ੁਲਮ ਕਰਕੇ ਇਹਨਾਂ ਨੂੰ ਭਜਾ ਦੇਣ ਦਾ ਫੈਸਲਾ ਕਰ ਲਿਆ। ਹੋ ਸਕਦਾ ਸਿੰਘ ਅੜ ਜਾਣ, ਪਰ ਇਸ ਮੌਕੇ ਕਾਫੀ ਜ਼ਿਆਦਾ ਉੱਥੇ ਗੜਬੜ ਵਾਲਾ ਜਿਹੜਾ ਮਾਹੌਲ ਆ ਉਹਦੇ ਬਾਰੇ ਖਬਰ ਆ ਰਹੀ ਹੈ। ਪਹਿਲਾਂ ਵੀ ਲਾਲਿਆਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇਹਦੇ ਖਿਲਾਫ ਕੰਪਲੇਂਟਾਂ ਕੀਤੀਆਂ ਕਿ ਜੀ ਅਸੀਂ ਬੜੇ ਔਖੇ ਆ ਜੀ, ਇਹ ਇੱਥੇ ਬੈਠੇ ਨੇ, ਮੋਰਚਾ ਲੱਗਿਆ ਹੋਇਆ ਤੇ ਸਾਡੇ ਲਈ ਇੱਥੋਂ ਦੀ ਲੰਘਣਾ ਕਰਨਾ ਔਖਾ। ਆਪਾਂ ਨੂੰ ਪਤਾ ਕਿ ਇੱਕ ਇਹੋ ਜਿਹੀ ਨਸਲ ਤਿਆਰ ਹੋ ਚੁੱਕੀ ਆ ਜਿਹਨੂੰ ਇਹ ਆ ਵੀ ਚਾਹੇ ਸਿੱਖਾਂ ਦੇ ਇਸ਼ਟ ਦੀ ਬੇਅਦਬੀ ਹੋ ਜੇ, ਸਾਨੂੰ ਕੋਈ ਮਤਲਬ ਨਹੀਂ, ਸਾਡਾ ਜਿਹੜਾ ਕੰਮਕਾਰ ਆ, ਸਾਡੀ ਜਿਹੜੀ ਤਰਜੇ ਜ਼ਿੰਦਗੀ ਆ, ਉਹਦੇ ਵਿੱਚ ਕੋਈ ਫਰਕ ਨਹੀਂ ਪੈਣਾ ਚਾਹੀਦਾ। ਇਸ ਤਰੀਕੇ ਦੀ ਬਿਰਤੀ ਵਾਲੇ ਲੋਕ ਜਿਹੜੇ ਨੇ ਉਹ ਜਦੋਂ 2015 ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਹੋਈ, ਉਦੋਂ ਵੀ ਟੱਕਰੇ ਸੀ। ਉਦੋਂ ਵੀ ਥਾਂ ਦੇ ਉੱਤੇ ਕਹਿੰਦੇ ਸੀ ਵੀ ਤੁਹਾਡਾ ਤਾਂ ਨਿੱਤ ਦਾ ਕੰਮ ਹੀ ਆ ਜੀ, ਤੁਹਾਡੀਆਂ ਬੇਅਦਬੀਆਂ ਨੂੰ ਅਸੀਂ ਕੀ ਕਰੀਏ, ਅਸੀਂ ਦੁਕਾਨਾਂ ਖੋਲਣੀਆਂ ਨੇ। ਇਵੇਂ ਹੀ ਹੋਰ ਬਹੁਤ ਸਾਰੇ ਮੌਕਿਆਂ ਦੇ ਉੱਤੇ ਇਹ ਜਿਹੜੀ ਬਿਰਤੀ ਆ ਇਹਦੇ ਵਿੱਚ ਇਕੱਲੇ ਲਾਲੇ ਨਹੀਂ, ਕਾਮਰੇਡ ਵੀ ਨੇ ਤੇ ਕਈ ਹੋਰ ਨੇ ਜਿਹੜੇ ਡੇਰੇਦਾਰਾਂ ਨਾਲ ਜੁੜੇ ਹੋਏ ਨੇ, ਜਿਹੜੇ ਸਿੱਖੀ ਤੋਂ, ਸਿੱਖ ਵਿਸ਼ਵਾਸਾਂ ਤੋਂ ਕੋਰੇ ਕਰਾਰੇ ਜੇ ਨੇ। ਇਹੋ ਜਿਹੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਇਹੋ ਜਿਹੇ ਮੌਕਿਆਂ ਦੇ ਉੱਤੇ ਸਿੱਖ ਜਜ਼ਬਾਤਾਂ ਦੇ ਉਲਟ ਭੁਗਤਦੇ ਨੇ, ਅਦਾਲਤਾਂ 'ਚ ਜਾਂਦੇ ਆ ਤੇ ਕਹਿੰਦੇ ਨੇ ਕਿ ਜੀ ਸਾਨੂੰ ਕੋਈ ਮਤਲਬ ਨਹੀਂ, ਸਾਡੇ ਲਈ ਰਾਹ ਖੋਲੇ ਜਾਣ। ਔਰ
ਤੁਹਾਨੂੰ ਚੇਤਾ ਹੋਣਾ ਕਿ ਕਿਸਾਨ ਸੰਘਰਸ਼ ਦੌਰਾਨ ਜਿਸ ਇਲਾਕੇ ਦੇ ਵਿੱਚ ਕਿਸਾਨ ਸੰਘਰਸ਼ ਦਾ ਸਾਰਾ ਚੱਲਿਆ ਦੌਰ, ਉਸ ਇਲਾਕੇ ਦੇ ਲੋਕ ਕਹਿੰਦੇ ਹੁੰਦੇ ਸੀ ਸਾਨੂੰ ਇਹਨਾਂ ਤੋਂ ਕੋਈ ਸਮੱਸਿਆ ਨਹੀਂ, ਚਾਹੇ ਇਹ ਜੋ ਮਰਜ਼ੀ ਆ, ਅਸੀਂ ਇਹਨਾਂ ਤੋਂ ਬੜੇ ਸੰਤੁਸ਼ਟ ਹਾਂ। ਜੇ ਇਹ ਖਾਲਿਸਤਾਨੀ ਨੇ ਨਾ, ਫਿਰ ਅਸੀਂ ਖਾਲਿਸਤਾਨੀ ਹੋਈਆਂ ਸੀ ਇਹਦੇ ਨਾਲ ਦੇ ਹੀ। ਇਹੀ ਮਾਹੌਲ ਮੋਹਾਲੀ ਦੇ ਵਿੱਚ, ਚੰਡੀਗੜ੍ਹ ਦੇ ਵਿੱਚ ਬਣਨਾ ਚਾਹੀਦਾ ਸੀ। ਪਰ ਸਾਨੂੰ ਇਹ ਗੱਲ ਵਿਚਾਰਨੀ ਚਾਹੀਦੀ ਆ ਕਿ ਜੇਕਰ ਉਥੋਂ ਦੇ ਲੋਕਾਂ ਨੇ ਉਲਟ ਰਵੱਈਆ ਰੱਖਿਆ ਹੋਇਆ ਤਾਂ ਉਹਦੇ ਕਾਰਨ ਕੀ ਨੇ। ਸਿੱਧੀ ਜੀ ਗੱਲ ਆ ਕਿ ਮੋਹਾਲੀ ਚੰਡੀਗੜ੍ਹ ਦੇ ਇਲਾਕੇ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਭਾਰਤੀ ਹਕੂਮਤੀ ਤੰਤਰ ਨੇ ਉਹ ਲੋਕ ਲਿਆ ਕੇ ਵਸਾਏ ਹੋਏ ਨੇ, ਜਿਨ੍ਹਾਂ ਦਾ ਸਿੱਖੀ ਅਤੇ ਸਿੱਖਾਂ ਨਾਲ ਸਿੱਧਾ ਟਕਰਾਅ ਵਾਲਾ ਰਿਸ਼ਤਾ ਹੈ। ਕੋਈ ਇਹ ਨਹੀਂ ਹੈਗਾ ਵੀ ਕੋਈ ਸਹਿਯੋਗ ਵਾਲਾ। ਉਹਨਾਂ ਨੂੰ ਬੜਾ ਬੁਰਾ ਲੱਗਦੇ ਆ ਜਦੋਂ ਪੰਜਾਬ ਦੇ ਲੋਕ ਕੁੜਤੇ ਪਜਾਮਿਆਂ ਪਾ ਕੇ ਉੱਥੇ ਜਾਂਦੇ। ਉਹਨਾਂ ਨੂੰ ਵਧੀਆ ਲੱਗਦਾ ਜਦੋਂ ਚੰਡੀਗੜ੍ਹ ਦਾ ਪ੍ਰਸ਼ਾਸਨ ਡਾਂਗਾ ਲੈ ਕੇ ਖੜਾ ਹੁੰਦਾ ਵੀ ਅਸੀਂ ਕਿਸੇ ਨੂੰ ਪੰਜਾਬ ਤੋਂ ਧਰਨਾ ਮੁਜ਼ਾਹਰਾ ਕਰਨ ਆਏ ਨੂੰ ਇੱਥੇ ਅੰਦਰ ਵੜਨ ਨਹੀਂ ਦੇਣਾ। ਤੋ ਉਹ ਜਿਹੜੀ ਫਿਤਰਤ ਆ, ਉਹ ਜਿਹੜੀ ਬਿਰਤੀ ਆ, ਉਹ ਕੱਲੀ ਇਹ ਨਹੀਂ ਵੀ ਲਾਲਿਆਂ ਚ ਆ, ਉੱਥੇ ਕਈ ਕਿਸਮ ਦੀਆਂ ਵੈਰਾਈਟੀਆਂ ਨੇ। ਮੋਹਾਲੀ ਦੇ ਵਿੱਚ ਪੰਜਾਬ ਦਾ, ਹਾਲਾਂਕਿ ਹੁਣ ਤਾਂ ਚੰਡੀਗੜ੍ਹ ਤਾਂ ਪੰਜਾਬ ਦੇ ਹੱਥੋਂ ਜਾਂਦਾ ਦੇਖ ਹੀ ਰਿਹਾ ਆਪਣੇ ਸਿਆਸਤਦਾਨਾਂ ਕਰਕੇ, ਤੇ ਜਿਹੜਾ ਮੋਹਾਲੀ ਆ ਉਹਦੇ ਬਾਰੇ ਬਹੁਤ ਸਾਰੇ ਲੋਕਾਂ ਨੂੰ ਵਹਿਮ ਆ। ਪਰ ਉੱਥੇ ਵੀ ਜਿਹੜਾ ਹੈਗਾ ਹਿਮਾਚਲ ਪ੍ਰਦੇਸ਼, ਬਿਹਾਰ, ਬੰਗਾਲ ਤੇ ਹੋਰਨਾਂ ਥਾਵਾਂ ਦੇ ਲੋਕ ਆ ਕੇ ਬਹੁਤ ਵੱਡੀ ਗਿਣਤੀ ਵਿੱਚ ਆ ਕੇ ਬਹਿ ਗਏ ਨੇ। ਤੇ ਸਾਡੇ ਭਾਈਚਾਰੇ ਦੀਆਂ ਬੜੀਆਂ ਵੱਡੀਆਂ ਵੱਡੀਆਂ ਕੋਠੀਆਂ ਨੇ, ਤੇ ਉਹਨਾਂ ਕੋਠੀਆਂ ਦੇ ਵਿੱਚ ਰਹਿੰਦੇ ਦੂਜੇ ਸੂਬਿਆਂ ਦੇ ਲੋਕ ਨੇ, ਤੇ ਹੌਲੀ ਹੌਲੀ ਕੰਮ ਵਿਗੜਦਾ ਜਾ ਰਿਹਾ। ਸੋ ਇਹ ਜਿਹੜਾ ਮਾਹੌਲ ਆ, ਇਹ ਇਕੱਲਾ ਚੰਡੀਗੜ੍ਹ ਮੋਹਾਲੀ ਖੇਤਰ 'ਚ ਨਹੀਂ, ਸਾਰੇ ਪੰਜਾਬ ਦੇ ਵਿੱਚ ਹੀ ਦਿਨੋਂ ਦਿਨ ਸਾਡੇ ਉਲਟ ਖਿਆਲਾਂ ਵਾਲੇ ਲੋਕਾਂ ਦੀ ਗਿਣਤੀ ਜਿਹੜੀ ਆ ਉਹ ਵੱਧ ਰਹੀ। ਤੇ ਇਹਨਾਂ ਲੋਕਾਂ ਨੂੰ ਆ ਢੱਡਰੀਆਂ ਵਾਲੇ ਧੁੰਦੇ ਵਰਗੇ ਕਾਮਰੇਡ, ਹਿੰਦੂ ਤਵੀਏ, ਹੋਰ ਲੱਲੜ ਪੱਲੜ ਦਿਨੋਂ ਦਿਨ ਪੰਪ ਮਾਰਦੇ ਆ ਤਾਂ ਕਿ ਵੱਧ ਤੋਂ ਵੱਧ ਲੋਕ ਇਹੋ ਜਿਹੇ ਬਣਾਉਣੇ ਆ ਜਿਹੜੇ ਪੰਥ ਲਈ ਲੜਨ ਵਾਲਿਆਂ ਦੇ ਖਿਲਾਫ ਹੋਣ। ਜਾਣੀ ਕਿ ਭਾਰਤ ਮਾਤਾ ਕੀ ਜੈ ਵਾਲਾ ਬੁਖਾਰ ਚੜਾਉਣਾ ਪੰਜਾਬ ਦੇ ਹਰ ਇੱਕ ਸਿੱਖ ਨੂੰ, ਪੰਜਾਬ ਦੇ ਹਰ ਇੱਕ ਵਸਿੰਦੇ ਨੂੰ। ਇਸ ਤਰੀਕੇ ਦੀ ਸੋਚ ਵਾਲੇ ਬਹੁਤ ਸਾਰੇ ਲੋਕ ਨੇ, ਬਹੁਤ ਸਾਰੀਆਂ ਧਿਰਾਂ ਨੇ, ਬਹੁਤ ਸਾਰੇ ਫਨੋਮਨੇ ਨੇ। ਉਹਨਾਂ ਦਾ ਆਪਸ ਵਿੱਚ ਹੀ ਬੇਸ਼ੱਕ ਅੱਡ ਅੱਡ ਮਤਲਬ ਟਕਰਾਅ ਵੀ ਆ, ਉਹਨਾਂ ਦੇ ਆਪਸ ਵਿੱਚ ਹੀ ਰੌਲੇ ਵੀ ਨੇ, ਪਰ ਉਹਨਾਂ ਦਾ ਸਿੱਖੀ ਅਤੇ ਸਿੱਖਾਂ ਦੇ ਬਾਰੇ ਇੱਕ ਨਕਾਤੀ ਪ੍ਰੋਗਰਾਮ ਆ ਕਿ ਇਹ ਬਹੁਤ ਮਾੜੇ ਨੇ, ਇਹ ਬਹੁਤ ਭੈੜੇ ਨੇ, ਤੇ ਇਹਨਾਂ ਦਾ ਬੇੜਾ ਗਰਕ ਹੋਣਾ ਚਾਹੀਦਾ, ਕਿਉਂਕਿ ਇਹ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕਰਦੇ ਆ। ਤੇ ਵਧੀਆ ਬੰਦੇ ਇਕੱਲੇ ਉਹ ਨੇ ਜਿਹੜੇ ਭਾਰਤ ਮਾਤਾ ਕੀ ਜੈ ਕਹਿੰਦੇ ਆ। ਹੁਣ ਇੱਥੋਂ ਸਾਨੂੰ ਇੱਕ ਗੱਲ ਸਮਝਣੀ ਪਊਗੀ, ਚਰਚਾ ਕਰਨੀ ਪਊਗੀ ਕਿ ਆਖਰ ਇਉਂ ਕਿਉਂ ਹੋ ਰਿਹਾ। ਪਹਿਲਾਂ ਆਪਾਂ ਇੱਕ ਹੋਰ ਨੁਕਤੇ ਨੂੰ ਥੋੜਾ ਜਿਹਾ ਵਿਚਾਰਦੇ ਹਾਂ। ਅੱਜ ਮਨਜਿੰਦਰ ਸਿੰਘ ਸਰਸਾ, ਜਿਹੜਾ ਕਿ ਬੀਜੇਪੀ ਦਾ ਸਕੱਤਰ ਬਣਨ ਤੋਂ ਬਾਅਦ ਅੱਜ ਅੰਮ੍ਰਿਤਸਰ ਆਇਆ ਸੀ, ਉਹਨੇ ਇੱਥੇ ਦਰਗਿਆਣੇ ਮੰਦਿਰ ਵੀ ਮੱਥਾ ਟੇਕਿਆ ਤੇ ਦਰਬਾਰ ਸਾਹਿਬ ਉਹਨੂੰ ਟੇਕਣਾ ਪੈਣਾ ਸੀਗਾ, ਕਿਉਂਕਿ ਉਹਨੇ ਇਹ ਵੀ ਦਿਖਾਉਣਾ ਹੈਗਾ ਕਿ ਆਪਾਂ ਬੀਜੇਪੀ ਦੇ ਵਿੱਚ ਜਾਣ ਤੋਂ ਬਾਅਦ ਵੀ ਸਿੱਖੀ ਨੂੰ ਜਾਂ ਸਿੱਖਾਂ ਨੂੰ ਤਿਆਗਿਆ ਨਹੀਂ। ਆਪਾਂ ਨੂੰ ਸਭ ਨੂੰ ਪਤਾ ਕਿ ਜਦੋਂ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸੀ ਜਾਂ ਬਾਦਲ ਦਲ ਨਾਲ ਸੀਗਾ, ਉਦੋਂ ਉਹ ਲੱਭਦਾ ਫਿਰਦਾ ਹੁੰਦਾ ਸੀ ਵੀ ਕੋਈ ਇਹੋ ਜਿਹਾ ਮੁੱਦਾ, ਕੋਈ ਇਹੋ ਜਿਹਾ ਮੌਕਾ ਲੱਭੇ ਜਦੋਂ ਅਸੀਂ ਮਤਲਬ ਕਿ ਆਪਦੀ ਦਿਖਾ ਸਕੀਏ ਕਿ ਅਸੀਂ ਸਿੱਖਾਂ ਦਾ ਬੜਾ ਕਰਦੇ ਹਾਂ। ਤੇ ਬਾਅਦ ਵਿੱਚ ਵੀ ਜਦੋਂ ਉਹਨੇ ਬੀਜੇਪੀ 'ਚ ਛਾਲ ਮਾਰੀ ਆ, ਉਹਨੇ ਇਹੀ ਕਿਹਾ ਸੀਗਾ ਵੀ ਅਸੀਂ ਹੁਣ ਸਿੱਖਾਂ ਦੇ ਮਸਲੇ ਹੱਲ ਕਰਾਉਣ ਦੇ ਲਈ ਹੀ ਉੱਥੇ ਗਏ। ਔਰ ਇਹੋ ਜਿਹੀਆਂ ਗੱਲਾਂ ਕਰਨ ਵਾਲੇ ਹੋਰ ਵੀ ਬੜੇ ਆ, ਪਰ ਜਿੰਨੇ ਵੀ ਇਹ ਲੋਕ ਗਏ ਨੇ, ਸਭ ਤੋਂ ਜਿਹੜੀ ਹੈਰਾਨੀ ਵਾਲੀ ਲੋਕਾਂ ਨੂੰ ਗੱਲ ਲੱਗੀ ਸੀ ਉਹ ਸੀ ਸਰਚਾਂਦ ਸਿੰਘ, ਪ੍ਰੋਫੈਸਰ ਸਰਚਾਂਦ ਸਿੰਘ। ਪ੍ਰੋਫੈਸਰ ਬੀਜੇਪੀ 'ਚ ਗਿਆ। ਬੀਜੇਪੀ 'ਚ ਜਾਣ ਤੋਂ ਬਾਅਦ ਜਿਸ ਤਰੀਕੇ ਨਾਲ ਉਹਨੇ ਕੰਮਕਾਰ ਕਰਨਾ ਸ਼ੁਰੂ ਕੀਤਾ ਹੋਇਆ, ਉਹਦੇ ਉੱਤੇ ਬੜੀ ਗੰਭੀਰ ਨਜ਼ਰ ਰੱਖਣ ਦੀ ਲੋੜ ਆ, ਕਿਉਂਕਿ ਇਹ ਬੰਦਾ, ਇਹ ਨੌਜਵਾਨ ਬੜਾ ਗੋਲ ਘਧਾਰਾ ਜਿਹਾ ਬਣਿਆ ਪਿਆ। ਉਹਦਾ ਸਮਝ ਨਹੀਂ ਲੱਗਦੀ ਵੀ ਉਹਦਾ ਅਸਲ ਏਜੰਡਾ ਕਿਹੜਾ ਵਾ।
ਜੇਕਰ ਆਪਾਂ ਉਹਨੂੰ ਦਮਦਮੀ ਟਕਸਾਲ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਟਕਸਾਲੀ ਸਿੰਘ ਤਾਂ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਆਪਾਂ ਉਹਨਾਂ ਦੇ ਏਜੰਡੇ ਅਨੁਸਾਰ ਦੇਖਦੇ ਹੁੰਦੇ ਟਕਸਾਲ ਨੂੰ। ਜੇ ਆਪਾਂ ਫੈਡਰੇਸ਼ਨ ਦੇ ਹਿਸਾਬ ਨਾਲ ਦੇਖੀਏ ਕਿ ਉਹ ਫੈਡਰੇਸ਼ਨਿਸਟ ਰਿਹਾ ਤਾਂ ਆਪਾਂ ਨੂੰ ਭਾਈ ਅਮਰੀਕ ਸਿੰਘ ਵਰਗੀ ਬਿਰਤੀ ਭਾਲਦੇ ਆਪਾਂ ਫੈਡਰੇਸ਼ਨ ਵਾਲਿਆਂ ਚ। ਜੇ ਅਕਾਲੀ ਹੋਣ ਤਾਂ ਆਪਾਂ ਅਕਾਲੀ ਦਲ ਬਾਰੇ ਵੀ ਆਪਾਂ ਜਾਣਦੇ ਹਾਂ ਵੀ ਕਿਹੋ ਜਿਹੇ ਪੰਥਕ ਕਿਹੋ ਜਿਹੇ ਕੌਮ ਨੂੰ ਸਮਰਪਿਤ ਅਕਾਲੀ ਵੀ ਹੋਏ ਨੇ, ਜਿਨ੍ਹਾਂ ਨੇ ਮੋਰਚਿਆਂ ਦੇ ਵਿੱਚ ਪੰਥ ਲਈ, ਕੌਮ ਲਈ, ਪੰਜਾਬ ਲਈ ਲੜਾਈ ਲੜੀ। ਪਰ ਇਹ ਪਤਾ ਨਹੀਂ ਕਿਹੋ ਜਿਹਾ ਹੁਣ ਬਣਦਾ ਪੈਦਾ ਹੋ ਰਿਹਾ, ਜਿਹੜਾ ਟਕਸਾਲ ਨਾਲ ਵੀ ਹੁੰਦਾ ਪਰ ਉਹ ਬੜੀ ਮੌਜ ਨਾਲ ਬੀਜੇਪੀ ਚ ਜਾ ਕੇ ਸੈੱਟ ਹੋ ਜਾਂਦਾ। ਉਹ ਫੈਡਰੇਸ਼ਨਿਸਟ ਵੀ ਹੁੰਦਾ ਪਰ ਉਹ ਜਾ ਕੇ ਬੀਜੇਪੀ ਚ ਬੜਾ ਸੌਖਾ ਸੈੱਟ ਹੋ ਜਾਂਦਾ। ਉਹ ਅਕਾਲੀ ਵੀ ਕਹਾਈ ਜਾਂਦਾ ਪਰ ਉਹ ਜਾ ਕੇ ਬੀਜੇਪੀ ਚ ਸੈੱਟ ਹੋ ਜਾਂਦਾ। ਸਰਚਾਂਦ ਸਿੰਘ ਇੱਕ ਮਾਡਲ ਆ। ਇਹੋ ਜਿਹੇ ਬਹੁਤ ਸਾਰੇ ਸਿੱਖ ਨੇ ਜਿਹੜੇ ਖਾਲਸਾ ਪੰਥ ਦੀਆਂ ਬਹੁਤ ਅਹਿਮ ਤੇ ਵੱਡੀਆਂ ਜ਼ਿੰਮੇਵਾਰੀਆਂ ਵਾਲੀਆਂ ਸੀਟਾਂ ਉੱਤੇ ਬੈਠੇ ਰਹੇ, ਜਾਂ ਇਹੋ ਜਿਹੀਆਂ ਸਿੱਖ ਸੰਸਥਾਵਾਂ ਦੇ ਵਿੱਚ ਬੈਠੇ ਰਹੇ, ਤੇ ਉਹਨਾਂ ਨੂੰ ਬੀਜੇਪੀ ਚ, ਕਾਂਗਰਸ ਵਿੱਚ, ਕਾਮਰੇਡਾਂ ਚ ਜਾਂ ਕਿਸੇ ਚ ਵੀ ਹੋਰ ਚ ਐਂਟੀ ਪੰਥਕ ਫੋਰਸ ਵਿੱਚ ਜਾਣ ਲੱਗਿਆਂ ਜੇ ਝਿਜਕ ਨਹੀਂ ਆਉਂਦੀ ਤਾਂ ਇਹਦਾ ਮਤਲਬ ਇਹ ਹੈ ਕਿ ਜਦੋਂ ਉਹ ਉੱਥੇ ਜੌਬ ਕਰ ਰਹੇ ਸੀ ਜਾਂ ਜਿਹੜੀ ਸੀਟ ਤੇ ਬੈਠੇ ਸੀ ਜਾਂ ਜਿਹੜੀ ਸੰਸਥਾ ਚ ਬੈਠੇ ਸੀ, ਉੱਥੇ ਉਹਨਾਂ ਦੇ ਦਿਲ ਦਿਮਾਗ ਵਿੱਚ ਇਹੀ ਸੀ ਵੀ ਇਹ ਜਿਹੜੀ ਧਿਰਵਾ ਜਿਸ ਪੰਥਕ ਧਿਰ ਨਾਲ ਇਸ ਵੇਲੇ ਮੈਂ ਹੈਗਾ ਇਹ ਤਾਂ ਗਲਤ ਆ। ਅਸਲੀ ਗੱਲ ਤਾਂ ਬੀਜੇਪੀ, ਕਾਂਗਰਸ ਜਾਂ ਐਂਟੀ ਪੰਥਕ ਧਿਰਾਂ ਜਿਹੜੀਆਂ ਨੇ ਉਹ ਨੇ। ਸੋ ਇਹੋ ਜਿਹੇ ਇਸ ਵੇਲੇ ਵੀ ਬੜੇ ਨੇ ਜਿਹੜੇ ਕੋਈ ਕਿਸੇ ਵੀ ਸਿੱਖ ਸੰਸਥਾ ਵਿੱਚ ਜਾਂ ਸਿੱਖ ਸੰਸਥਾ ਦੇ ਨਾਲ ਮਿਲ ਮਿਲਾਪ ਨਾਲ ਚੱਲ ਰਹੇ ਹੋਣਗੇ ਕਿ ਵੇਲਾ ਉਡੀਕ ਰਹੇ ਹੋਣਗੇ ਕਿ ਕਦੋਂ ਜਿਹੜਾ ਹੈਗਾ ਕੋਈ ਗੇਲੋਟ ਆਉਂਦੀ ਆ ਤੇ ਆਪਾਂ ਬੀਜੇਪੀ ਚ ਜਾਂ ਕਿਸੇ ਹੋਰ ਜਿਹੜੀ ਪੋਸਟ ਆ ਉਹਦੇ ਚ ਜਾ ਕੇ ਧਿਰ ਚ ਜਾ ਕੇ ਛਾਲ ਮਾਰੀਏ। ਇਹੋ ਜਿਹੇ ਜਿਹੜੇ ਬੰਦੇ ਆ, ਇਹਨਾਂ ਦਾ ਹੁਣ ਖਾਲਸਾ ਪੰਥ ਕੀ ਕਰੇ? ਮੈਨੂੰ ਇਹਨਾਂ ਦੇ ਉੱਤੇ ਤਰਸ ਆਉਂਦਾ। ਮਤਲਬ ਮੈਂ ਖਾਲਸਾ ਪੰਥ ਦੇ ਖਾਲਿਸਤਾਨੀ ਏਜੰਡੇ ਤੋਂ ਜਦੋਂ ਖੜ ਕੇ ਸੋਚਦਾ ਵੀ ਜੇ ਸਾਡੀ ਕੌਮ ਦੀ ਜੁੱਤੀ ਕਾਇਮ ਹੋਵੇ, ਜੇ ਸਾਡਾ ਖਾਲਿਸਤਾਨ ਬਣਿਆ ਹੋਵੇ, ਤਾਂ ਕਾਹਨੂੰ ਸਾਡੀ ਕੌਮ ਦੇ ਇਹ ਲੋਕ ਦਰਗਿਆਣੇ ਜਾ ਕੇ ਮੱਥੇ ਟੇਕ ਟੇਕ ਕੇ ਹਿੰਦੂਆਂ ਨੂੰ ਦਿਖਾਉਣ ਕਿ ਅਸੀਂ ਖਾਲਿਸਤਾਨੀ ਨਹੀਂ ਹੈ। ਫਿਰ ਤਾਂ ਇਹ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਾਉਣਗੇ, ਫਿਰ ਤਾਂ ਇਹ ਕਹਿਣਗੇ ਕਿ ਅਸੀਂ ਸਭ ਤੋਂ ਵੱਡੇ ਪੰਥ ਲਈ ਸਮਰਪਿਤ ਰਹੇ ਲੋਕ ਹਾਂ। ਜਿਹੜੇ ਲੋਕਾਂ ਨੂੰ ਅੱਜ ਡੇਰਾਵਾਦ ਜਾਣੀ ਕਿ ਜਿਹੜਾ ਸਰਸੇ ਵਾਲਾ ਉਹ ਬਲਾਤਕਾਰ ਦੇ ਦੋਸ਼ਾਂ ਚ ਆ, ਪਰ ਬਹੁਤ ਸਾਰੇ ਪੱਗਾਂ ਦਾੜੇ ਵਾਲੇ ਅੱਜ ਵੀ ਉੱਥੇ ਮੱਥੇ ਟੇਕਦੇ ਫਿਰਦੇ। ਜੇਕਰ ਅੱਜ ਸਿੱਖ ਪਰਿਵਾਰਾਂ 'ਚ ਜਨਮ ਲੈਣ ਤੋਂ ਬਾਅਦ ਕੋਈ ਨਕਲੀ ਨਿਰੰਕਾਰੀਆਂ ਦੇ ਗੇੜ 'ਚ ਫਸਿਆ ਹੋਇਆ, ਕੋਈ ਭਨਿਆਰੇ ਜਾਂਦਾ, ਕੋਈ ਬਿਆਸ ਵਾਲੇ ਨੂੰ ਰੱਬ ਮੰਨੀ ਬੈਠਾ, ਤੇ ਕੋਈ ਆਸ਼ੂਤੋਸ਼ ਭਈਆ ਨੂਰ ਮਹਿਲ ਦਾ ਇੱਥੇ ਬਰਫ਼ 'ਚ ਲਾਇਆ ਹੋਇਆ ਫਰਿੱਜ 'ਚ ਕਿੰਨੇ ਸਾਲਾਂ ਤੋਂ, ਉਹਨੂੰ ਹੀ ਬੜਾ ਵੱਡੀ ਤੋਪ ਮੰਨੀ ਫਿਰਦਾ। ਇਹ ਸਾਰੇ ਜਿਹੜੇ ਲੋਕ ਨੇ, ਜੇ ਖਾਲਿਸਤਾਨ ਬਣਿਆ ਹੁੰਦਾ ਫੇਰ ਥੋੜੀ ਇਹਨਾਂ ਨੇ ਉਧਰਲੇ ਪਾਸੇ ਜਾਣਾ ਸੀ। ਸੋ ਨਾ ਤਾਂ ਖਾਲਿਸਤਾਨ ਬਣਿਆ, ਉਸ ਕਰਕੇ ਇਹ ਬਹੁਤ ਸਾਰੀਆਂ ਸਮੱਸਿਆਵਾਂ ਨੇ। ਦੂਜਾ ਹੈਗਾ ਵਾ ਵੀ ਸਾਡੀ ਜੁੱਤੀ ਕਾਇਮ ਨਹੀਂ। ਹੁਣ ਤੁਹਾਡੇ ਸਾਹਮਣੇ ਆ ਵੀ ਜਦੋਂ ਤਾਲਬਾਨਾਂ ਦਾ ਰਾਜ ਭਾਗ ਆਇਆ ਤਾਂ ਉਹਨਾਂ ਨੇ ਉੱਥੇ ਮਰਿਆਦਾ ਜਿਹੜੀ ਉਹਨਾਂ ਦੇ ਧਰਮ ਦੀ ਆ, ਇਸਲਾਮ ਦੀ ਆ, ਉਹਨੂੰ ਲਾਗੂ ਕੀਤਾ। ਬੇਸ਼ੱਕ ਸਾਰੀ ਦੁਨੀਆ ਨੇ ਭੰਡਿਆ ਸਾਡੇ ਤੇ ਭਾਰਤ ਦੇ ਚੈਨਲਾਂ ਨਾਲ, ਤਾਂ ਉਹਨਾਂ ਨੂੰ ਇੰਨੇ ਖਤਰਨਾਕ ਤੇ ਦੁਰਦਾਂਤ ਦਰਸਾਇਆ ਵੀ ਜਿਵੇਂ ਮਤਲਬ, ਪਰ ਉਹਨਾਂ ਲੋਕਾਂ ਨੇ ਆਪਦੇ ਅਕੀਦੇ ਨੂੰ, ਆਪਦੇ ਨਿਸ਼ਾਨੇ ਨੂੰ ਨਹੀਂ ਤਿਆਗਿਆ। ਉਹਨਾਂ ਨੇ ਠੋਕ ਵਜਾ ਕੇ ਉੱਥੇ ਕਿਹਾ ਕਿ ਇਸਲਾਮ ਦੇ ਜਿਹੜੇ ਮੁੱਢਲੇ ਨਿਯਮ ਨੇ ਉਹਨਾਂ ਅਨੁਸਾਰ ਅਸੀਂ ਇੱਥੋਂ ਦੇ ਲੋਕਾਂ ਨੂੰ ਜਿਉਣਾ ਹੀ ਸਿਖਾਉਣਾ ਤੇ ਇਹੀ ਸਾਡਾ ਨਿਸ਼ਾਨਾ। ਤੇ ਅੱਜ ਜਦੋਂ ਆਹ ਖਬਰਾਂ ਇੱਥੇ ਆ ਰਹੀਆਂ ਨੇ ਬਈ, ਹਾਲਾਂਕਿ 2-2.5 ਸਾਲ ਹੋਏ ਆ ਉਹਨਾਂ ਨੂੰ ਸੱਤਾ ਮਿਲੀ ਨੂੰ, ਕਿ ਭਾਰਤ ਦਾ ਜਿਹੜਾ ਰੁਪਈਆ ਉਹ ਕਮਜ਼ੋਰ ਆ ਤੇ ਅਫਗਾਨਿਸਤਾਨ ਦਾ ਜਿਹੜਾ ਰੁਪਈਆ ਉਹ ਮਜ਼ਬੂਤ ਆ। ਹੁਣ ਇਹ 2 ਦਿਨ ਤੋਂ ਬਾਅਦ ਚਰਚਾ ਚੱਲ ਰਹੀ ਹੈ। ਜੇ ਇਹ ਗੱਲ ਸੱਚੀ ਆ ਤਾਂ ਭਾਰਤ ਲਈ ਡੁੱਬ ਕੇ ਸ਼ਰਮ ਨਾਲ ਮਰ ਜਾਣ ਵਾਲੀ ਗੱਲ ਹੈ, ਕਿਉਂਕਿ ਇਹਨਾਂ ਨੇ ਇੰਨਾ ਭੰਡਿਆ, ਇੰਨਾ ਨਿੰਦਿਆ ਵੀ ਉਹਨਾਂ ਤੋਂ ਕਿਤੇ ਮੁਲਕ ਚੱਲਣਾ, ਉਹਨਾਂ ਤੋਂ ਕੁਝ ਬਣਨਾ ਕਿਤੇ। ਹੈਰਾਨੀ ਦੀ ਗੱਲ ਇਹ ਆ ਵੀ ਜਦੋਂ 1947 ਦੇ ਵਿੱਚ ਭਾਰਤ ਤੇ ਪਾਕਿਸਤਾਨ ਦੀ ਵੰਡ ਕਰਕੇ ਗੋਰਿਆਂ ਨੇ ਜਾਣਾ ਸੀ, ਤਾਂ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਇਸ ਗੱਲ ਦੇ ਉੱਤੇ ਕਾਫੀ ਰੌਲਾ ਗੋਲਾ ਸੀਗਾ। ਤੇ ਪਾਰਲੀਮੈਂਟ ਦੇ ਵਿੱਚ ਜਿਹੜਾ ਉੱਥੋਂ ਦਾ ਇੱਕ ਵੱਡਾ ਲੀਡਰ ਚਰਚਿਲ ਹੋਇਆ, ਚਰਚਿਲ, ਉਹਨੇ
आख्या भी ਜਿਹੜੇ हिंदुस्तान ਦੇ ਇਹ ਲੀਡਰ ਨੇ ਇਹ ਘਾਹ ਫੂਸ ਵਰਗੇ ਨੇ, ਇਹਨਾਂ ਨੇ ਆਉਣ ਵਾਲੇ ਸਮੇਂ 'ਚ ਲੱਭਣਾ ਹੀ ਨਹੀਂ। ਮਤਲਬ ਉਹਦਾ ਇਹ ਸੀ ਵੀ ਜਿੰਨੇ ਇਹ ਜਿਹੜੇ ਗਏ ਗੁਜ਼ਰੇ ਲੀਡਰ ਨੇ, ਜਿਨ੍ਹਾਂ ਦੀ ਕੋਈ ਸਿਆਸੀ ਸੂਝ-ਬੂਝ ਨਹੀਂ, ਕੋਈ ਅਕਲ ਨਹੀਂ, ਲਿਆਕਤ ਨਹੀਂ, ਅਯੋਗ ਬੰਦੇ ਆ ਜਿਨ੍ਹਾਂ ਦੇ ਕੋਲੇ ਆਪਾਂ ਸੱਤਾ ਦੇ ਕੇ ਨਿਕਲ ਚੱਲੇ ਆ, ਇਹਨਾਂ ਤੋਂ ਕੁਝ ਬਣਨਾ ਬਣਾਉਣਾ ਨੀਗਾ ਤੇ ਬਹੁਤ ਗਲਤ ਹੋ ਜਾਣਾ ਵਾ। ਆਪਾਂ ਇਸ ਮੁਲਕ ਨੂੰ ਛੱਡਦਾ ਰਹੇ ਆ ਪਰ ਇਹ ਕੰਮ ਬਹੁਤ ਗਲਤ ਹੋ ਜਾਣਾ। ਉਹ ਇਹਨਾਂ ਲੀਡਰਸ ਦੇ ਸਿਆਸੀ ਭਲਵਾਨਾਂ ਦੇ ਉੱਤੇ ਕਾਫੀ ਜ਼ਿਆਦਾ ਨਾਬਾਚਕ ਉਹਨੇ ਰਾਏ ਪ੍ਰਗਟ ਕੀਤੀ ਸੀ। ਤੇ ਹੁਣ ਤੁਸੀਂ ਦੇਖ ਲਓ ਇਹੀ ਭਕਾਈ ਜਿਹੜੀ ਆ ਖਾਲਿਸਤਾਨ ਦੇ ਵਿਰੋਧੀ ਆ, ਜਿਹੜੇ ਖਾਸ ਤੌਰ ਤੇ ਭਾਰਤੀ ਲੀਡਰ ਆ, ਉਹ ਬਹੁਤ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਵੀ ਇਹਨਾਂ ਕੋਲੇ ਕੋਈ ਸਿਸਟਮ ਨਹੀਂ, ਕੋਈ ਖਾਲਿਸਤਾਨੀਆਂ ਕੋਲੇ ਸਮਝ ਨਹੀਂ, ਕੋਈ ਆਹ ਨਹੀਂ ਉਹ ਨਹੀਂ। ਇੱਕ ਇੱਥੇ ਸੋਸ਼ਲ ਮੀਡੀਆ ਉੱਤੇ ਕਾਮਰੇਡ ਲਾਣੇ ਨੂੰ ਬੜੀਆਂ ਸਮਝ ਆਈਆਂ ਨੇ। ਉਹ ਕਹਿੰਦੇ ਜੀ ਤੁਸੀਂ ਦੱਸੋ ਸਾਨੂੰ ਵੀ ਜਿਹੜਾ ਪੂੰਜੀਵਾਦ ਵਾਲਾ ਸਿਸਟਮ ਹੋਊ ਤੁਹਾਡਾ, ਸਾਮਰਾਜਵਾਦ ਵਾਲਾ ਕਿ ਸਮਾਜਵਾਦ ਵਾਲਾ, ਤੁਸੀਂ ਇੱਥੇ ਲੋਕਤੰਤਰੀ ਵੋਟਾਂ ਪਵਾਇਆ ਕਰੋਗੇ ਜਾਂ ਤਾਨਾਸ਼ਾਹੀ ਹੋਊਗੀ ਜਾਂ ਮਹਾਰਾਜਾ ਰਣਜੀਤ ਸਿੰਘ ਵਾਂਗੂ ਇੱਕ ਬਾਦਸ਼ਾਹ ਬਣਾ ਲਓਗੇ ਤੁਸੀਂ। ਮਤਲਬ ਉਹ ਬਹੁਤ ਗੱਲਾਂ ਕਰਦੇ ਆ। ਹੁਣ ਸਾਡੇ ਜਿਹੜੇ ਬੱਚੇ ਮੁੰਡੇ ਆ ਵਿਚਾਰੇ ਉਹ ਫਿਰ ਬਾਹਲੀ ਭਕਾਈ ਤਾਂ ਉਹਨਾਂ ਦਾ ਕੀ ਪੜ੍ਹ ਕੇ, ਕਿਉਂਕਿ ਉਹ ਬਹੁਤ ਕਮਲ ਕੁੱਟਦੇ ਆ। ਉਹ ਤਾਂ ਵੀ ਤੁਸੀਂ ਕਾਮਰੇਡ ਹੋ, ਤੁਸੀਂ ਹਰ ਗੱਲ ਕਾਮਰੇਡੀ ਨਜ਼ਰੀਏ ਅਨੁਸਾਰ ਦੇਖਣੀ ਆ। ਤੇ ਉਹ ਫਿਰ ਉਹਨਾਂ ਨੂੰ ਇੰਨੀ ਕੁ ਗੱਲ ਕਹਿ ਕੇ ਸਾਰ ਦਿੰਦੇ ਆ ਵੀ ਤੁਸੀਂ ਕੋਈ ਚਿੰਤਾ ਨਾ ਕਰੋ, ਤੁਹਾਡੀ ਬੀੜੀ ਦਾ ਬੰਡਲ ਜਿਹੜਾ ਹੈਗਾ ਤੁਹਾਨੂੰ ਮਿਲਦਾ ਰਹੂਗਾ। ਅਸਲ ਵਿੱਚ ਪੰਜਾਬ ਦੇ ਕਾਮਰੇਡਾਂ ਦੀ ਤਾਂ ਬਿਰਤੀ ਇੱਥੇ ਕੀ ਹੈ ਨਾ ਕਿ ਸਿਗਰਟ ਬੀੜੀ ਮਿਲਦੀ ਰਹੇ, ਤੰਬਾਕੂ ਮਿਲਦਾ ਰਹੇ, ਕਿਉਂਕਿ ਪੰਜਾਬ ਦੇ ਇੱਥੇ ਖਾੜਕੂ ਲਹਿਰ ਦੇ ਆਗਾਜ਼ ਮੌਕੇ ਆਪਾਂ ਨੂੰ ਪਤਾ ਵੀ ਇੱਥੇ ਤਾਂ ਹਿੰਦੂ ਤਵੀਆਂ ਨੇ ਕਿਵੇਂ ਤਰਸ਼ੂਲਾਂ ਨਾਲ ਬੀੜੀਆਂ ਦੇ ਬੰਡਲ ਬੰਨ੍ਹ ਕੇ ਨਾਅਰੇ ਮਾਰੇ ਸੀ ਕਿ ਸਿਗਰਟ ਬੀੜੀ ਪੀਏਂਗੇ ਹਮ ਸ਼ਾਨ ਸੇ ਜੀਏਂਗੇ। ਤੇ ਕਾਮਰੇਡਾਂ ਦਾ ਤੇ ਹਿੰਦੂ ਤਵੀਆਂ ਦਾ ਜਿਹੜਾ ਏਜੰਡਾ ਉਹ ਸਾਂਝਾ ਹੀ ਆ। ਸੋ ਬੀੜੀਆਂ ਦੇ ਬੰਡਲ ਦੀ ਮੰਗ ਜਿਨ੍ਹਾਂ ਦੀ ਆ ਉਹਨਾਂ ਨੂੰ ਤਾਂ ਇੰਨੀ ਕੁ ਗੱਲ ਨਾਲ ਹੀ ਸਾਰਿਆ ਜਾ ਸਕਦਾ ਕਿ ਤੁਸੀਂ ਬਹੁਤੀ ਚਿੰਤਾ ਨਾ ਕਰੋ। ਗੱਲ ਚਲੋ ਆਪਾਂ ਉਧਰ ਨੂੰ ਲੈ ਕੇ ਆਈਏ ਵੀ ਜੇਕਰ ਚਰਚਿਲ ਵਰਗੇ ਜਾਂ ਗੋਰਿਆਂ ਨੂੰ ਇਹ ਫਿਕਰ ਸੀ ਜਾਂ ਉਹਨਾਂ ਨੂੰ ਲੱਗਦਾ ਸੀਗਾ ਕਿ ਭਾਰਤੀ ਹਾਕਮਾਂ ਤੋਂ ਇਹ ਮੁਲਕ ਚੱਲਣਾ ਨਹੀਂ, ਚੰਗਾ ਮਾੜਾ ਅਗਲੇ ਨੇ ਚਲਾ ਤਾਂ ਲਿਆ, ਉਹਨਾਂ ਨੇ ਇਹੋ ਜਿਹਾ ਚਲਾਇਆ ਉਲਟਾ ਵੀ ਕਹਿੰਦੀਆਂ ਕਹਾਉਂਦੀਆਂ ਕੌਮਾਂ ਜਿਹੜੀਆਂ ਸਿੱਖ ਕੌਮ ਵਰਗੀਆਂ ਨੇ ਉਹਨਾਂ ਨੂੰ ਗਧੀ ਗੇੜ ਪਾਇਆ ਹੋਇਆ। ਸਾਰੇ ਭਾਰਤ ਦੇ ਵਿੱਚ ਲੋਕ ਤਰਾਹ ਕਰਦੇ ਆ ਤੇ ਅਗਲਿਆਂ ਨੇ ਆਪਦਾ ਹਿੰਦੂ ਰਾਸ਼ਟਰ ਦਾ ਏਜੰਡਾ ਪੂਰਾ ਸ਼ਾਨ ਨਾਲ ਅੱਗੇ ਵਧਾਉਣਾ ਸ਼ੁਰੂ ਕੀਤਾ ਹੋਇਆ। ਗੱਲ ਕਹਿਣ ਤੋਂ ਭਾਵ ਇਹ ਆ ਵੀ ਜੇ ਅਫਗਾਨਿਸਤਾਨ ਦੇ ਵਿੱਚ ਲੋਕਾਂ ਕੋਲੇ ਤਾਕਤ ਆਈ, ਉਹਨਾਂ ਨੇ ਇਸਲਾਮ ਨੂੰ ਸਮਰਪਿਤ ਹੋ ਕੇ ਅਫਗਾਨਿਸਤਾਨ ਦੇ ਵਿੱਚ ਆਪਦਾ ਏਜੰਡਾ ਲਾਗੂ ਕੀਤਾ, ਆਪਦੇ ਧਰਮ ਨੂੰ ਤਰਜੀਹ ਦਿੱਤੀ। ਤੇ ਜੇ ਤਾਕਤ ਆਈ ਭਾਰਤ ਦੇ ਹਿੰਦੂ ਲੀਡਰਾਂ ਕੋਲੇ, ਇਹਨਾਂ ਨੇ ਵੀ ਹਿੰਦੂ ਤਵੀ ਏਜੰਡੇ ਨੂੰ ਪੂਰਾ ਲਾਗੂ ਕੀਤਾ। ਪਰ ਜਦੋਂ ਤਾਕਤ ਆਉਂਦੀ ਆ ਸਾਡੇ ਅਕਾਲੀ ਲੀਡਰਾਂ ਕੋਲੇ, ਉਦੋਂ ਸਾਨੂੰ ਬਿਪਤਾ ਪਈ ਹੁੰਦੀ ਆ ਵੀ ਹੁਣ ਕੋਈ ਨਾ ਕੋਈ ਚੰਦ ਚਾੜਨਗੇ। ਯਾਦ ਕਰੋ ਕਿ 1978 ਦੇ ਵਿੱਚ ਨਰਕਧਾਰੀਆਂ ਨੂੰ ਅੰਮ੍ਰਿਤਸਰ ਦੇ ਵਿੱਚ ਪ੍ਰੋਗਰਾਮ ਕਰਨ ਦੀ ਖੁੱਲ੍ਹ ਕਿਹਨੇ ਦਿੱਤੀ? ਕਿਹਨੇ ਸਿੱਖਾਂ ਦੇ ਘਰਾਂ ਦੇ ਵਿੱਚ ਲਾਸ਼ਾਂ ਦੇ ਢੇਰ ਲਵਾਏ? ਕਿਹਨੇ 70 ਵਿਛਾਉਣ ਦਾ ਜੁਗਾੜ ਕੀਤਾ? ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਅਕਾਲੀ ਦਲ ਨੇ। ਇਹਨਾਂ ਨੂੰ ਸ਼ਰਮ ਨਹੀਂ ਆਉਂਦੀ, ਅੱਜ ਤੱਕ ਵੀ ਨਹੀਂ ਇਹਨਾਂ ਨੇ ਇਹ ਗੱਲ ਨੂੰ ਮੰਨਿਆ ਕਿ ਸਾਡੀ ਕਰਤੂਤ ਮਾੜੀ ਸੀ। ਸਾਨੂੰ CID ਵਾਲੇ ਜਿਹੜਾ ਅਫਸਰ ਆ ਸਾਡੇ, ਉਹਨਾਂ ਨੇ ਜੇ ਦੱਸਿਆ ਹੀ ਨਹੀਂ, ਅਸੀਂ ਉਹਨਾਂ ਨੂੰ ਕੁਝ ਨਹੀਂ ਕਿਹਾ, ਉਲਟਾ ਇਹਨਾਂ ਨੇ ਪੂਰਾ ਜ਼ੋਰ ਲਾਤਾ ਵੀ ਸਰਸੇ ਉਹਨੂੰ ਜਿਹੜਾ ਹੈਗਾ ਨਰਕਧਾਰੀਆਂ ਦਾ ਪ੍ਰਮੁੱਖ ਗੁਰਵਚਨਾ ਉਹਨੂੰ ਬਾਹਰ ਸੁਰੱਖਿਅਤ ਕੱਢਣਾ। ਸਿੱਖ ਹਿੱਤਾਂ ਤੇ ਸਿੱਖ ਹੱਕਾਂ ਦੀ ਗੱਲ ਅਕਾਲੀ ਦਲ ਨੇ ਸਿਰਫ ਉਦੋਂ ਕੀਤੀ ਆ ਜਦੋਂ ਸੱਤਾ ਲੈਣੀ ਹੁੰਦੀ। ਉਦੋਂ ਬਾਅਦ ਵਿੱਚ ਜਦੋਂ ਪੰਥ ਇਹਨਾਂ ਨੂੰ ਸੱਤਾ ਦੇ ਦਿੰਦਾ ਤਾਂ 2015 ਦੇ ਵਿੱਚ ਜਾਂ 2007 ਦੇ ਵਿੱਚ ਜੋ ਕੁਝ ਸਾਡੇ ਨਾਲ ਵਾਪਰਿਆ, ਜਿਵੇਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ, ਜਾਂ ਜਦੋਂ 2007 ਦੇ ਵਿੱਚ ਉਹਨੇ ਦਸ਼ਮੇਸ਼ ਪਾਤਸ਼ਾਹ ਦਾ ਸਾਂਗ ਬਣਾ ਕੇ ਜਲੂਸ ਕੱਢਿਆ ਆਪਦਾ, ਉਹਨੇ ਸਾਡਾ ਗੁਰੂ ਸਾਹਿਬ ਦਾ ਤਾਂ ਕੀ ਵਿਗਾੜਨਾ ਸੀ ਸਿੱਖੀ ਦਾ, ਉਹਨੇ ਆਪਦਾ ਜਲੂਸ ਕੱਢਿਆ। ਤੋਂ ਇਹ ਜਿਹੜਾ ਸਾਰਾ ਕੁਝ ਵਾਪਰਦਾ ਹੈ ਇਹ ਅਕਾਲੀਆਂ ਦੇ ਰਾਜ ਵਿੱਚ ਵਾਪਰਦਾ, ਤੇ ਅਕਾਲੀਆਂ ਨੂੰ ਚਾਹੀਦਾ ਤਾਂ ਇਹ ਹੁੰਦਾ ਉਸ ਮੌਕੇ ਕਿ ਉਹ ਦੁਨੀਆ ਮੂਹਰੇ ਇੱਕ ਮਿਸਾਲ ਪੈਦਾ ਕਰਨ ਕਿ ਜੇਕਰ ਸਾਡੇ ਰਾਜ ਵਿੱਚ ਇਹਨਾਂ ਨੇ ਕੀਤਾ ਤਾਂ ਸਾਡੇ ਰਾਜ ਵਿੱਚ ਅਸੀਂ ਸਿੱਖ ਹੱਕਾਂ ਦਾ, ਸਿੱਖ ਹਿੱਤਾਂ ਦਾ ਕਿੰਨਾ ਖਿਆਲ ਕਰਦੇ ਹਾਂ। ਅਸੀਂ ਉਹਨਾਂ ਦੁਸ਼ਟਾਂ ਦਾ, ਉਹਨਾਂ ਦਾ ਬੁਰਾ ਹਾਲ ਕਰਤਾ। ਮਤਲਬ ਜੇ ਕਿਤੇ ਉਸ ਦਿਨ ਜਦੋਂ ਨਰਕਧਾਰੀ ਗੁਰਵਚਨੇ ਨੇ ਕਰਤੂਤ ਕੀਤੀ ਸੀ, ਉਦੋਂ ਕਿਤੇ ਅਕਾਲੀ ਸਰਕਾਰ ਸਿੱਖ ਕੌਮ ਦੇ ਹਿੱਤਾਂ 'ਚ ਭੁਗਤ ਜਾਂਦੀ, ਉਦੋਂ ਕਿਤੇ ਅਕਾਲੀ ਲਾਣਾ
कुछ इहो जिहा करके दिखाउंदा जिहदे नाल पंथ कहंदा भी ठीक आ, उन्हां ने तां जो करना सी करता नरकधारियां ने, पर सिखां दे दिल दिमाग विच जो अकाली दल ने करके दिखाता वो भी इतिहास ही। इवें ही जिद्दण साहिब श्री गुरु ग्रंथ साहिब के पावन सरूपां की बेअदबी महेंद्रपाल बिट्टू की कमांड हेठ रल के साजिश बनाई ते इन्हां ने कीता, उस दिन सिखां दे उत्ते गोलियां चलाउण दी बजाए जे किते अकाली आगू ये फैसला कर लेंदे कि जिन्हां जिन्हां ने बेअदबी कीती आ उन्हां सारियां दा मतलब कोई हल कढना, बड़े हल होंदे जिहड़े कढण ते आउंदे आ बंदे कढ ही लेंदे, पर इन्हां ने उहो जिहा कुछ नहीं सोचिया। कहण तो भाव ये आ भी जदों हिंदुआं कोले राज की ताकत आउंदी आ वो आपदे राज की वरतों पूरी सत्ता की वरतों हिंदूत्व नूं अगे वधाउण लई करदे। जे किते मुसलमानां दे हत्थ च आ गई ताकत, अफगानिस्तान च देख रहे हैं वो उत्थे इस्लामिक नियमां नूं पूरा सख्ती नाल लागू करदे, पर साडे इत्थे ये मंदिरां च टल्लियां खड़काउण तुर पैंदे। अज बहुत सारे लोकां ने कहा कि जी ये अकाली आगू रहा ते मनजिंदर सरसा भी दरगाणे मंदिर भाई, इत्थे तां सुखबीर बादल होनी प्रकाश बादल होनी तैयार बैठे आ, जेड़े मर्जी मंदिर च जाके टल्ली खड़काउण लई कह दो, सिख रहत मर्यादा दीआं धज्जियां उड़ाउण लई, ते ओहो जे लंडू इन्हां दे मगर लगे होए जेड़े बड़ी इन्हां दी वकालत करनगे कि जी वोटां लैण लई इन्हां नूं सारा कुछ करना पैना। दुरफिटे वो इहो जे सिस्टम दा जेड़ा साडे धर्म दे खिलाफ चलण लई सानूं मजबूर करदा। इस मुल्क विच भारत विच जे सिखां ने सरवाइव ही तां करना पोलिटिकली धार्मिक सियासी तौर दे उत्ते किसी भी तौर दे उत्ते भी तुसीं आपदे धर्म दीआं पहलों हेठी करो, पहलों आपदे धार्मिक नियमां दी बेकदरी करो, तुसीं जात पात नूं मन्नो, तुसीं ब्राह्मणवाद नूं मन्नो, तुसीं हिंदूत्व नूं मत्था टेको, फिर तुहाडा कुछ बण सकदा ते नहीं। मैनूं चेते आ कि इत्थे एक इहो जिहा अकाली लीडर सीगा जिन्हें ये गल आखी कि सानू पुछ के देखो दिल ते पत्थर रख के किवें सानू ये करतूतां करनियां पैंदियां। हुण ओदी हरसिमरत कौर एक चंगे भले सिख परिवार की धी आ, शिवलिंग दे कोले खड़े दी ओदी सोशल मीडिया ते जदों फोटो पैंदी आ तां किन्ना माड़ा लगदा, किन्नी ओ गल अजीब आ। जिहड़ा होर ने चीज़ां बहुत गलत मलत वो सारियां ਜਿਹੜੀਆਂ हिंदू कुड़ियां नूं भी शर्म आउंदी है जिन्हां गल्लां तो ਉਹ एक सिख करन तौर ते ਇਹ ਕਿਹੋ जी सियासत है, किहो जिहा मुल्क है जी। जदों इस मुल्क विच तुसीं आपदे धार्मिक नियमां ते पूरा ही नहीं खड़ सकदे ते तुहानूं वोट तां पाउणी आ लोकां ने जे तुसीं सिੱਖੀ ਦੀਆਂ जड़ां वड्ढो। ते फिर आ पिछे जे एक बाबे दा रौला पिया 15 दिन पहलां, ਉਹ ਬੰਗਾ कहंदा भी ਬੰਗਾ ਲਓ जी ਧੀਆਂ आ गईयां। उस डेरे के बारे पहलों तो चर्चा चलती रही है भी उत्थे लंगर दियां पंगतां जात के आधार पर लगदियां रहियां ने, बई जट्टां दे भांडे, चमारां दे भांडे, फलानियां दे भांडे ऐ लिख के लाया हुंदा ते गुरु ग्रंथ साहिब के सरूप नूं कहंदे जी असीं फलानी बरादरी नूं मत्था नहीं टेकण दिंदे। जे ये तां बहुत रौला रप्पा पिया इत्थे उस इलाके दे विच, मालवे दे विच आपां कहने आ जी सरसे जांदे आ लोग। सरसे किहने जाण लाए? सरसे जाण लाए इहो जिहे लंडर साधा ने जिन्हां ने सिख बच्चियां नूं, सिख कुड़ियां मुंडियां नूं जलील कीता कि तुहाडी फलानी बरादरी आ, तुसीं इत्थे मत्था नहीं टेक सकदे, तुसीं इत्थे लंगर दे विच इस पंगत च बैठो, आ तुहाडे भांडे अड्ड ने। ਇਹ ਸਾਰੀਆਂ ਕਰਤੂਤਾਂ ਕਰਨ ਵਾਲੇ ਡੇਰੇ ਅਸਲ ਵਿੱਚ ਸਿੱਖੀ ਦੀਆਂ ਜੜਾਂ ਵੱਢਣ ਵਾਲੇ ਸੀ। ਇਹਨਾਂ ਦਾ ਵਿਰੋਧ ਕਰਨ ਦੀ ਥਾਂ ਸ਼੍ਰੋਮਣੀ ਕਮੇਟੀ, ਅਕਾਲੀ ਦਲ, ਅਕਾਲ ਤਖਤ ਸਾਹਿਬ ਦੜ ਵੱਟ ਕੇ ਬੈਠਾ ਰਹੇ ਤੇ ਨਤੀਜਾ ਕੀ ਨਿਕਲਿਆ? इस सारे कासे दे खिलारे तो लोग बचण लई, क्योंकि वो जमाना तो हुण है नहीं बई लोग जिहड़े ने वो सब कुछ झल जाण, उन्हां नूं अल्टरनेटिव दिता डेरा सरसा दे रूप च। ये दोने भारतीय हुकूमती तंत्र दी खेड सीगी। एक पासे वो स्थान बनाए गए जिथे खालसा पंथ दा वो हिस्सा जिन्हां नाल दशमेश पातशाह दा वचन है कि इन गरीब सिखन को देऊं पातशाही, याद करें हमरी करे। उस बरादरी नूं उन्हां लोकां नूं इन्ना बुरी तरह जलील किया भी वो कहणगे असीं गुरु घर तो, असीं सिੱਖੀ तो नाबर हो गए, असीं इस तो बागी हाँ, साडे नाल ऐ हुंदा, वो हुंदा, साडी कोई सुणवाई नहीं करदा।
ਦੂਜੇ ਪਾਸੇ ਉਹ ਡੇਰਾ ਖੋਲਤਾ ਸਰਸੇ ਵਾਲਿਆਂ ਦਾ, ਜਿੱਥੇ ਉਹਨਾਂ ਨੂੰ ਲੱਗਣ ਲਾਤਾ ਵੀ ਸਾਨੂੰ ਕੋਈ ਨਹੀਂ ਪੁੱਛਦਾ ਤੁਹਾਡੀ ਜਾਤ ਬਰਾਦਰੀ ਕੀ ਆ। ਤੇ ਉਹ ਬੰਦੇ ਉਸ ਮੌਕੇ ਸਰਸੇ ਵਾਲੇ ਦੇ ਸਮਰਥਕ ਬਣ ਕੇ ਖਾਲਸਾ ਪੰਥ ਦੇ ਖਿਲਾਫ ਭੁਗਤੇ ਤੇ ਅੱਜ ਤੱਕ ਆਪਾਂ ਪਿੱਟਦੇ ਫਿਰਦੇ ਆ। ਜਿਹੜੇ ਬਿਆਸ ਜਾਂਦੇ ਆ, ਜਿਹੜੇ ਭਨਿਆਰੇ ਜਾਂਦੇ ਆ, ਜਿਹੜੇ ਨਕਲੀ ਨਿਰੰਕਾਰੀਆਂ ਦੇ ਜਾਂਦੇ ਆ, ਇਹਨਾਂ ਸਾਰਿਆਂ ਦੀ ਗੱਲ ਸਾਨੂੰ ਸਮਝਣੀ ਪਊਗੀ ਕਿ ਇਸ ਸਾਰੇ ਕਾਸੇ ਦਾ ਕਾਰਨ ਕੀ ਆ। ਫਿਰ ਸਾਨੂੰ ਇਹ ਲੱਭਣਾ ਪਊਗਾ ਵੀ ਅਕਾਲ ਤਖਤ ਸਾਹਿਬ, ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੇ ਇਹਨਾਂ ਚੀਜ਼ਾਂ ਨੂੰ ਰੋਕਣ ਲਈ ਕਿਉਂ ਕੁਝ ਨਹੀਂ ਕੀਤਾ। ਅਸੀਂ ਇੱਕ ਅਨਾਲਿਸਿਸ, ਇੱਕ ਵਿਸ਼ਲੇਸ਼ਣ ਇਸ ਮਸਲੇ ਤੇ ਕੀਤਾ ਕਿ ਇਹ ਸਾਰੇ ਜਿਹੜੇ ਪੰਜਾਬ ਦੇ ਵਿੱਚ ਡੇਰਾਵਾਦ ਜਾਂ ਦੇਹਧਾਰੀ ਗੁਰੂ ਡੰਮ ਦੇ ਅੱਡੇ ਨੇ, ਭਨਿਆਰੇ ਵਾਲਾ, ਸਰਸੇ ਵਾਲਾ, ਨਕਲੀ ਨਿਰੰਕਾਰੀ, ਬਿਆਸ ਵਾਲਾ, ਕੂਕਿਆਂ ਦਾ ਭੈਣੀ ਤੇ ਇੱਕ ਹੈਗਾ ਇੱਥੇ ਆਪਣਾ ਆਸ਼ੂਤੋਸ਼ ਨੂਰ ਮਹਿਲ, ਵੀ ਇਹ 6 ਡੇਰੇ ਜਿਹੜੇ ਆ ਕਾਮਯਾਬ ਕਿਉਂ ਹੋਏ। ਉਹਦੇ ਵਿੱਚ ਮੁੱਖ ਤੌਰ ਤੇ ਗੱਲ ਇਹ ਆਈ ਸੀ ਕਿ ਜਾਤ ਆਧਾਰਿਤ ਵਿਤਕਰਾ ਬਹੁਤ ਬੇਕਿਰਕੀ ਨਾਲ ਲੋਕਾਂ ਨਾਲ ਹੋਇਆ, ਜਿਸ ਤੋਂ ਬਾਅਦ ਵਿੱਚ ਇਹ ਲੋਕ ਇਹਨਾਂ ਡੇਰਿਆਂ ਨਾਲ ਜੁੜਨ ਲਈ ਮਜਬੂਰ ਹੋ। ਹੁਣ ਆਪਾਂ ਬਿਮਾਰੀ ਲੱਭ ਲਈ, ਪਰ ਉਸ ਬਿਮਾਰੀ ਦਾ ਇਲਾਜ ਆ ਜਿਹੜਾ ਉਹ ਖਾਲਸਾ ਪੰਥ ਨੇ ਕਰਨਾ ਸੀ, ਅਕਾਲ ਤਖਤ ਨੇ ਕਰਨਾ ਸੀ, ਅਕਾਲੀ ਦਲ ਸ਼੍ਰੋਮਣੀ ਕਮੇਟੀ ਨੇ ਕਰਨਾ ਸੀ। ਪਰ ਇਹ ਸਾਰੇ ਦੇ ਸਾਰੇ ਹਿੰਦੂਤਵ ਦੇ ਮੱਥਾ ਟੇਕ ਕੇ ਉੱਥੇ ਤਾਂ ਵੋਟਾਂ ਲੈਣ ਦੇ ਲਈ ਇਹ ਤਾਂ ਆਪ ਮਗਰ ਚਟਲੀਆਂ ਖੜਕਾਉਂਦੇ ਫਿਰਦੇ। ਦੂਜੇ ਪਾਸੇ ਸਾਰਾ ਮਾਝਾ ਜਿਹੜਾ ਉਹ ਈਸਾਈ ਬਣਦਾ ਜਾ ਰਿਹਾ। ਆ ਪਰਸੋਂ ਇੱਥੇ ਚੌਥੇ ਸਾਡੇ ਬਹੁਤ ਵੱਡੇ ਸਿੱਖ ਚਿੰਤਕ ਸਰਦਾਰ ਸਤਨਾਮ ਸਿੰਘ ਚੂਸਲੇਵੜ, ਉਹਨਾਂ ਦਾ ਜਿਹੜਾ ਭੋਗ ਸੀ, ਉੱਥੇ ਕੋਈ ਸ਼੍ਰੋਮਣੀ ਕਮੇਟੀ ਨੇ ਬੰਦਾ ਕੋਈ ਨਹੀਂ ਭੇਜਿਆ, ਇੱਕ ਉੱਥੇ ਚਿੱਠੀ ਜੀ ਭੇਜਤੀ ਵੀ ਸਾਨੂੰ ਬੜਾ ਸੋਗ ਆ। ਹਾਲਾਂਕਿ ਕੱਲ ਜ਼ਰੂਰ ਇਹ ਗੱਲ ਕੀਤੀ ਆ ਵੀ ਉਹਨਾਂ ਦੇ ਅਸੀਂ ਫੋਟੋ ਕੇਂਦਰੀ ਸਿੱਖ ਅਜਾਇਬ ਘਰ 'ਚ ਲਾਵਾਂਗੇ, ਪਰ ਇਹਨਾਂ ਨੇ ਚੂਸਲੇਵੜ ਸਾਹਿਬ ਦੇ ਉਸ ਭੋਗ ਮੌਕੇ ਹਾਜ਼ਰੀ ਨਹੀਂ ਲਵਾਈ ਸੀ, ਜਿਸ ਕਰਕੇ ਉੱਥੇ ਸਿੱਖ ਨੌਜਵਾਨਾਂ ਨੇ ਸਟੇਜ ਤੋਂ ਲਾਹਣਤਾਂ ਪਾਈਆਂ ਕਿ ਤੁਸੀਂ ਕਹਿੰਦੇ ਹੋ ਮਾਝੇ ਦੇ ਵਿੱਚ ਲੋਕ ਈਸਾਈ ਬਣ ਗਏ ਜਾਂ ਫਲਾਨਾ ਐ ਹੋ ਗਿਆ। ਭਾਈ ਜਿਹੜੇ ਪੰਥ ਨੇ ਸੰਭਾਲਣੇ ਸੀ, ਜਿਨ੍ਹਾਂ ਦੀਆਂ ਲਿਖਤਾਂ ਔਰ ਵਾਕਈ ਚੂਸਲੇਵੜ ਸਾਹਿਬ ਦੀਆਂ ਕਿਤਾਬਾਂ ਇੱਥੇ ਜਦੋਂ ਮੇਰੇ ਕੋਲ ਵੀ ਪਈਆਂ, ਜਿਹੜਾ ਉਹਨਾਂ ਦਾ ਪਹਿਲਾ ਆਪਣੇ ਘੱਲੂ ਘਾਰੇ ਬਾਰੇ ਕਿਤਾਬ ਆ, ਜਾਂ ਭੂਰਿਆਂ ਵਾਲੇ ਰਾਜੇ ਕੀਤੇ, ਜਾਂ ਮੱਸੇ ਰੰਗੜ ਦਾ ਪ੍ਰਸੰਗ ਲਿਖਿਆ ਉਹਨਾਂ ਨੇ, ਹੋਰ ਬਹੁਤ ਕਮਾਲ ਦੀਆਂ ਲਿਖਤਾਂ ਨੇ ਉਹਨਾਂ ਦੀਆਂ। ਬਹੁਤ ਵੱਡੇ ਵਿਦਵਾਨ ਸੀ, ਚਿੰਤਕ ਸੀ, ਔਰ ਉਹਨਾਂ ਦੇ ਭੋਗ ਤੇ ਜਾਂ ਉਹਨਾਂ ਦੇ ਚਲਾਣੇ ਤੋਂ ਬਾਅਦ ਕੋਈ ਇਸ ਤਰ੍ਹਾਂ ਦੀ ਸਰਗਰਮੀ ਜਦੋਂ ਨਹੀਂ ਕਰਨੀ, ਉੱਥੇ ਇਹ ਗੱਲ ਬਾਰ-ਬਾਰ ਉੱਭਰੀ ਕਿ ਚੀਕਾਂ ਤਾਂ ਬੜੀਆਂ ਮਾਰਦੇ ਆ ਕਿ ਮਾਝਾ ਈਸਾਈ ਬਣ ਗਿਆ, ਪਰ ਈਸਾਈ ਬਣਨ ਲਈ ਜਿਹੜੇ ਹਾਲਾਤ ਪੈਦਾ ਕਰ ਰਹੇ ਆ ਉਹ ਕੌਣ ਹੋ, ਤੇ ਜਿਹੜੇ ਇਹਨਾਂ ਗੱਲਾਂ ਦੇ ਖਿਲਾਫ ਮਾਹੌਲ ਸਿਰਜਣ ਵਾਲੇ ਆ, ਉਹਨਾਂ ਦੀ ਜਦੋਂ ਸਾਰ ਨਹੀਂ ਲੈਣੀ। ਹੁਣ ਫੋਟੋ ਲਾਉਣ ਦਾ ਐਲਾਨ ਕਰਤਾ ਕਿ ਫੋਟੋ ਲੱਗਣ ਦੇ ਨਾਲ ਕੁਝ ਬਣ ਜੂ, ਜਿਉਂਦੇ ਜੀ ਉਸ ਬੰਦੇ ਦੀ ਕਦਰ ਨਹੀਂ ਪਾਈ। ਸੋ ਖਾਲਸਾ ਪੰਥ ਨੂੰ ਇਹ ਗੱਲ ਸਮਝਣੀ ਪਊਗੀ ਕਿ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਖਾਲਸਾ ਪੰਥ ਦੀਆਂ, ਉਹ ਇਸ ਵੇਲੇ ਉਸ ਤਰੀਕੇ ਨਾਲ ਕਾਰਗਰ ਸਾਬਤ ਨਹੀਂ ਹੋ ਰਹੀਆਂ, ਕਿਉਂਕਿ ਉਹਨਾਂ ਨੇ ਦਿੱਲੀ ਦਰਬਾਰ ਨੂੰ ਮੱਥਾ ਟੇਕ। ਤਰਸ ਆਉਂਦਾ ਇਹਨਾਂ ਲੋਕਾਂ ਤੇ ਜਿਨ੍ਹਾਂ ਨੇ ਸਿਰਫ ਇਸ ਗੱਲ ਲਈ ਕਿ ਪੰਜਾਬ ਦੇ ਵਿੱਚ ਸਾਡੀ ਕਿਸੇ ਤਰੀਕੇ ਨਾਲ ਚੱਲਦੀ ਰਹਿਣੀ ਚਾਹੀਦੀ ਹੈ। ਸੁਖਬੀਰ ਸਿੰਘ ਬਾਦਲ ਨੇ ਪਰਸੋਂ ਜਦੋਂ ਭਕਾਈ ਮਾਰੀ ਚੌਥੇ ਕਿ ਜੀ ਇੱਕ ਚੋਣ ਇੱਕ ਮੁਲਕ ਵਾਲਾ ਜਿਹੜਾ ਫਾਰਮੂਲਾ ਅਸੀਂ ਸਹਿਮਤ, ਬੜਾ ਉਹਦਾ ਵਿਰੋਧ ਹੋਇਆ। ਦੂਜੇ ਪਾਸੇ ਉਹਨੇ ਦੜ ਪੱਟ ਲਈ ਜਦੋਂ ਆਰਐਸਐਸ ਦੇ ਮੁਖੀ ਨੇ ਕਿਹਾ ਕਿ ਸਾਰੇ ਭਾਰਤ ਦੇ ਲੋਕ ਹਿੰਦੂ ਨੇ। ਹਾਂ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੋਂ ਸਟੇਟਮੈਂਟ ਜਾਲੀ ਜੀ ਦਬਾਤੀ, ਜਿਹਦਾ ਕੋਈ ਅਰਥ ਨਹੀਂ। ਇੱਕ ਟਾਈਮ ਸੀ ਜਦੋਂ ਜਥੇਦਾਰ ਗੁਰਚਰਨ ਸਿੰਘ ਟੌੜਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀ, ਉਹਨਾਂ ਦਾ ਕੱਦ ਬਹੁਤਾ ਏਡਾ ਵੱਡਾ ਸੀ, ਉਹਨਾਂ ਦੀ ਬੋਲੀ ਹੋਈ। ਹੁਣ ਇਹਨਾਂ ਨੇ ਕਿਹਾ ਉਹ ਸਾਰੀ ਉਮਰ ਜਥੇਦਾਰ ਗੁਰਚਰਨ ਸਿੰਘ ਟੌੜਾ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ, ਤੇ ਬਾਦਲ ਚਾਹੁੰਦੇ ਜੀ ਇਹ ਗੱਲ ਕਰਕੇ ਗਿਆ ਵੀ ਆਪਾਂ ਆਪਦੇ ਪੁੱਤ ਸੁਖਬੀਰ ਨੂੰ ਕੋਈ ਇਹੋ ਜਿਹਾ ਆਗੂ ਨਹੀਂ ਖੜਾ ਹੋਣ ਦੇਣਾ ਉਹਦੇ ਮੁਕਾਬਲੇ ਤੇ ਕਿਸੇ ਵੀ ਖੇਤਰ 'ਚ, ਧਾਰਮਿਕ ਤੇ ਸਿਆਸੀ ਖੇਤਰ 'ਚ, ਜਿਹੜਾ ਮੇਰੇ ਪੁੱਤ ਨੂੰ ਤੰਗ ਕਰੇ। ਸੋ ਉਹਨੇ ਇਹ ਗੱਲ ਸੋਚ ਕੇ ਸਾਰੇ ਦੇ ਸਾਰੇ ਸਿੱਖ ਆਗੂ ਜਿਹੜੇ ਸੀ ਉਹ ਖਤਮ ਕਰਤੇ। ਇਸ ਵੇਲੇ ਸ਼੍ਰੋਮਣੀ ਕਮੇਟੀ ਦੇ ਵਿੱਚ ਇੰਨੇ ਨਿੱਕੇ ਕੱਦ ਦੇ ਲੋਕ ਜਿਹੜੇ ਨੇ ਉਹ ਕਾਬਜ ਨੇ, ਉਹਨਾਂ ਦਾ ਕੋਈ ਬੋਲਿਆ ਅਰਥ ਹੀ ਨਹੀਂ ਰੱਖਦਾ। ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਸਰਦਾਰ ਹਰਜਿੰਦਰ ਸਿੰਘ ਧਾਮੀ ਆ ਜਿਹੜੇ, ਬਈ ਉਹਨਾਂ ਦਾ ਸ਼ਰੀਫ ਹੋਣਾ, ਚੰਗਾ ਹੋਣਾ ਕੀ ਅਰਥ ਰੱਖਦਾ ਜੀ। ਇੱਥੇ ਕਿੰਨੇ ਮਸਲੇ ਆ ਦਰਬਾਰ ਸਾਹਿਬ ਦੇ ਵਿੱਚ, ਕਦੇ ਇੱਥੇ ਰਾਗੀ ਪਿੱਟ ਰਹੇ ਹੁੰਦੇ ਆ, ਕਦੇ ਢਾਡੀ ਪਿੱਟ ਰਹੇ ਹੁੰਦੇ ਆ। ਇੱਕ ਦਿਨ ਜਿਹੜੇ ਹੈਗੇ ਆਪਣੇ ਅਖੰਡ ਪਾਠੀ ਉਹ ਬੈਠੇ ਪਾਠੀ ਇੱਥੇ ਧਰਨਾ ਦੇ ਰਹੇ ਸੀ,
ਤੇ ਜਦੋਂ ਯੂਨੀਅਨ ਬਣਾ ਲਈ, ਜਦੋਂ ਸੁਣਨੀ ਹੋਈ ਨੇ ਉਹਨਾਂ ਨੇ ਯੂਨੀਅਨ ਬਣਾ ਲਈ, ਹੈ ਤਾਂ ਮਾੜੀ ਗੱਲ ਆ, ਪਰ ਉਹਨਾਂ ਸਾਰਿਆਂ ਨੂੰ ਚੱਕ ਚੱਕ ਕੇ ਕਿਸੇ ਨੂੰ ਕਿਤੇ ਮਾਰਿਆ, ਕਿਸੇ ਨੂੰ ਕਿਤੇ ਮਾਰਿਆ। ਇੱਕ ਸਾਡਾ ਸਿੰਘ ਆ ਜਿਹੜਾ ਨਾਭੇ ਸਾਡੇ ਨਾਲ ਰਿਹਾ, ਜਿਹਦੇ ਉੱਤੇ ਪੁਲਿਸ ਨੇ ਤਸ਼ੱਦਦ ਵੀ ਅੰਤਾਂ ਦਾ ਕੀਤਾ, ਤੇ ਉਹਦਾ ਦਰਬਾਰ ਸਾਹਿਬ ਦੇ ਵਿੱਚ ਇੱਥੇ ਬੜੇ ਲੰਮੇ ਅਰਸੇ ਤੋਂ ਵਿਚਾਰਾ ਉਹਦਾ ਜਿਹੜਾ ਸੀਗਾ ਰੁਜ਼ਗਾਰ ਦਾ ਸਾਧਨ ਇੱਥੇ ਬਣਿਆ ਸੀ, ਉਹਨੂੰ ਚੱਕ ਕੇ ਕਿਤੇ ਦੀ ਕਿਤੇ ਮਾਰਿਆ। ਇੱਕ ਭਾਈ ਕੁਲਵੰਤ ਸਿੰਘ, ਮਾਫ ਕਰਨਾ, ਜਦੋਂ ਗੁਰਮਤਿ ਨੇ ਨਰਕਧਾਰੀਏ ਨੂੰ ਸੋਧਿਆ, ਉਦੋਂ ਭਾਈ ਰਣਜੀਤ ਸਿੰਘ ਦਾ ਇੱਕ ਸਾਥੀ ਰਿਹਾ ਭਾਈ ਗਿਆਨ ਸਿੰਘ ਨਾਗੋਕੇ, ਜਿਹੜਾ ਉਹਨਾਂ ਸਮਿਆਂ ਦੇ ਵਿੱਚ ਚੜ੍ਹਾਈ ਕਰ ਗਿਆ, ਔਰ ਉਹ ਇੱਕ ਬਹੁਤ ਵੱਡੀ ਸੇਵਾ, ਕਿਉਂਕਿ ਕਈ ਇਹੋ ਜਿਹੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਦਾ ਜ਼ਿਕਰ ਜਾਂ ਚਰਚਾ ਘੱਟ ਹੋਈ ਆ। ਭਾਈ ਗਿਆਨ ਸਿੰਘ ਨਾਗੋਕੇ ਵੀ ਇੱਕ ਹੀਰਾ ਕੌਮ, ਉਹਦਾ ਬੇਟਾ ਸੀ, ਉਹਨੂੰ ਵੀ ਚੱਕ ਕੇ ਕਿਤੇ ਇਹਨਾਂ ਨੇ ਦੂਰ ਮਾਰਿਆ, ਭਾਵੇਂ ਬਾਅਦ ਚ ਉਹਦੀ ਬਦਲੀ ਰਖਵਾ ਲਈ। ਸੋ ਇਸ ਮੌਕੇ ਸਾਡੀਆਂ ਸੰਸਥਾਵਾਂ ਦੇ ਵਿੱਚ ਜਿਸ ਤਰੀਕੇ ਦੇ ਬੰਦੇ ਕਾਬਜ ਹੋਏ ਫਿਰਦੇ ਆ, ਜਿਸ ਤਰੀਕੇ ਦਾ ਉੱਥੇ ਮਾਹੌਲ ਬਣਿਆ ਹੋਇਆ, ਇਹਦੇ ਤੋਂ ਆਪਣਾ ਕੁਛ ਬਣਨਾ ਨਹੀਂ। ਜਿਹੜੇ ਸਿੱਖ ਜਿਨ੍ਹਾਂ ਤੇ ਆਪਾਂ ਚਿੜਦੇ ਆ ਕਿ ਜੀ ਇਹ ਕੋਈ ਦਰਗਾਣੇ ਮੱਥਾ ਟੇਕਦਾ, ਕੋਈ ਡੇਰੇਦਾਰਾਂ ਨੂੰ ਮੱਥਾ ਟੇਕਦਾ, ਇਹ ਜੀ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲੇ ਕੰਮ ਕਰਦੇ ਆ, ਇਹ ਸਾਰੇ ਦੇ ਸਾਰੇ ਆਪਾਂ ਇਹਨਾਂ ਦੀ ਚਰਚਾ ਕਰ ਕਰਕੇ ਜਿਵੇਂ ਆਪਾਂ ਖੰਡ 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 ਕਹੀ ਚੱਲੀਏ, ਏਦਾਂ ਤਾਂ ਫਿਰ ਆਪਣੀ ਮੂੰਹ ਨੇ ਮਿੱਠਾ ਨਹੀਂ ਨਾ ਹੋਣਾ, ਜੀਭ ਨੇ ਖੰਡ ਖਾਣੀ ਪੈਂਦੀ ਆ। ਉਵੇਂ ਹੀ ਜੇ ਆਪਾਂ ਸਮੱਸਿਆਵਾਂ ਦਾ ਜ਼ਿਕਰ ਕਰਦੇ ਰਹੀਏ ਤਾਂ ਸਮੱਸਿਆਵਾਂ ਦਾ ਹੱਲ ਨਹੀਂ ਹੋਣਾ, ਸਮੱਸਿਆਵਾਂ ਦਾ ਫਿਕਰ ਕੀਤਿਆਂ ਵੀ ਸਮੱਸਿਆਵਾਂ ਦਾ ਹੱਲ ਨਹੀਂ ਹੋਣਾ। ਸਮੱਸਿਆਵਾਂ ਦਾ ਕੁਛ ਸਾਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਬਦਲਾਅ ਲਿਆਉਣਾ ਪਊਗਾ। ਇੱਕ ਤਾਂ ਬਦਲਾਅ ਵਾ ਨਾ ਜਿਹੜਾ ਅੱਜ ਦਾ ਨਿੱਤ ਹਾਸਾ ਉੱਠਦਾ ਭਗਵੰਤ ਮਾਨ ਵਾਲੀ ਪਾਰਟੀ ਦਾ, ਇੱਕ ਹੈਗਾ ਸਾਡੇ ਖਾਲਸਾ ਪੰਥ ਵਿੱਚ ਬਦਲਾਅ। ਜਿਵੇਂ ਇਸ ਵੇਲੇ ਮਾਹੌਲ ਬਣਿਆ ਹੋਇਆ, ਉਹਦੇ ਖਿਲਾਫ ਤਾਂ ਸਾਨੂੰ ਅੱਗ ਲੱਗੀ ਹੋਣੀ ਚਾਹੀਦੀ ਆ, ਪਰ ਆਪਾਂ ਸਾਰੇ ਆਪਦੀ ਭੜਾਸ ਕੱਢ ਕੇ ਫੇਸਬੁੱਕ ਤੇ ਪੋਸਟ ਪਾ ਕੇ ਜਾਂ ਆਪਸ ਵਿੱਚ ਹੀ ਗੱਲਾਂ ਕਰਕੇ ਆਪਾਂ ਸਾਰੇ ਦੇ ਸਾਰੇ ਜਿਹੜੇ ਹੈਗੇ ਆ ਫਿਰ ਸਮਝਦੇ ਆ ਵੀ ਅਸੀਂ ਆਪਦਾ ਫਰਜ਼ ਪੂਰਾ ਕਰ ਲਿਆ। ਮੈਂ ਇਹ ਗੱਲ ਦਾਅਵੇ ਨਾਲ ਕਹਿਣਾ, ਕਿਸੇ ਵੀ ਅਨਪੜ੍ਹ ਜਿਹੇ ਸਿੱਖ ਨੂੰ ਵੀ ਫੜ ਲਈਏ, ਇਹਨਾਂ ਨੂੰ ਕਹਿ ਦਈਏ ਵੀ ਸਿੱਖੀ ਦਾ ਬੜਾ ਮਾੜਾ ਹਾਲ ਆ, ਉਹ 2 ਘੰਟੇ ਸਾਨੂੰ ਮੱਤਾਂ ਦੇਣ ਬੈਠਾ ਰਹੂਗਾ ਵੀ ਆਹ ਵੀ ਗਲਤ, ਉਹ ਵੀ ਗਲਤ, ਐ ਗਲਤ ਹੋ ਗਿਆ। ਪਤਾ ਸਾਰਿਆਂ ਨੂੰ ਆ ਵੀ ਮਾੜਾ ਵਾਪਰ ਰਿਹਾ, ਸਾਡੀ ਹੀ ਕੌਮ ਆ, ਸਾਡੇ ਹੀ ਬੰਦੇ ਆ ਜਿਹੜੇ ਪੰਜਾਬ ਪੁਲਿਸ 'ਚ ਹੋ ਕੇ ਸਾਡੇ ਧਰਮ ਦੇ ਉਲਟ ਭੁਗਤਦੇ, ਸਾਡੇ ਹੀ ਬੰਦੇ ਆ ਜਿਹੜੇ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲੇ ਕੰਮ ਕਰਦੇ, ਸਾਡੇ ਹੀ ਬੰਦੇ ਆ ਜਿੰਨਾ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਉਹਦੇ ਕਾਰੋਬਾਰ ਦੀਆਂ ਤੁਸੀਂ ਵੀਡੀਓਜ਼ ਦੇਖੋ। ਰਤੇਸ਼ ਲੱਖੀ ਨਿੱਤ ਵੀਡੀਓਜ਼ ਪਾਉਂਦਾ ਪੰਜਾਬ ਦੇ ਬਾਰੇ, ਉਹਦੇ ਵਿੱਚ ਪਿੱਛੇ ਜੇ ਉਹਨੇ ਪੰਜਾਬ ਦੇ ਨਸ਼ੇ ਦੇ ਡਰੱਗਸ ਦੇ ਕਾਰੋਬਾਰ ਤੇ ਚਿੱਟੇ ਦੇ ਕਾਰੋਬਾਰ ਉੱਤੇ 3-4 ਨਵੀਆਂ ਜਾਣਕਾਰੀਆਂ ਵਾਲੀਆਂ ਵੀਡੀਓਜ਼ ਬਣਾਈਆਂ, ਔਰ ਉਹ ਸਾਰੀਆਂ ਵੀਡੀਓਜ਼ ਦੇ ਵਿੱਚ ਇਹੀ ਸਾਬਤ ਹੁੰਦਾ ਕਿ ਪੰਜਾਬ ਦੇ ਵਿੱਚ ਸਿੱਖ ਨਾਂ ਵਾਲੇ, ਸਿੰਘ ਨਾਂ ਵਾਲੇ ਬਹੁਤ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਡਰੱਗ ਦਾ ਕਾਰੋਬਾਰ ਕਰ ਰਹੇ ਆ। ਜਿਹੜੇ ਰਾਜਜੀਤ ਸਿੰਘ ਹੋਣੀ ਜਾਂ ਹੋਰ ਪੁਲਸੀਏ ਨੇ, ਇਹਨਾਂ ਦੇ ਨਾਂ ਨਾਲ ਵੀ ਸਿੰਘ ਲੱਗਿਆ ਹੋਇਆ, ਤੇ ਜਿਹੜੇ ਅਕਾਲੀਆਂ ਨੂੰ ਭੰਡਦੇ ਰਹੇ ਜਾਂ ਹੁਣ ਇਸ ਮੌਕੇ ਸਰਗਰਮ ਨੇ ਜਿਹੜੇ ਲੋਕ, ਉਹ ਵੀ ਸਾਰੇ ਦੇ ਸਾਰੇ ਸਿੱਖ ਨਾਂ ਵਾਲੇ ਆ। ਇਹ ਸਾਰਾ ਕੁਝ ਜਿਹੜਾ ਹੈਗਾ, ਇਹਦੇ ਵਿੱਚ ਆਪਾਂ ਇਹ ਸੋਚੋ ਕਿ ਕੀ ਇਹਨਾਂ ਗੱਲਾਂ ਕਰੀ ਜਾਣ ਦੇ ਨਾਲ ਮਸਲਾ ਹੱਲ ਹੋ ਜਾਊਗਾ? ਆਪਾਂ ਕਿਉਂ ਨਹੀਂ ਕੋਈ ਇਹੋ ਜਿਹੀ ਐਜੀਟੇਸ਼ਨ, ਕੋਈ ਅੰਦੋਲਨ ਖੜਾ ਕਰ ਪਾ ਰਹੇ ਜਿਹੜਾ ਪੂਰੀ ਕੌਮ ਨੂੰ ਇੱਕ ਇਹੋ ਜਿਹੀ ਸਥਿਤੀ ਵਿੱਚ ਲੈ ਆਵੇ ਕਿ ਬਦਲਾਅ ਆ ਜਾਵੇ? ਜਦੋਂ ਮਹੰਤਾਂ ਨੇ ਗੁਰਧਾਮਾਂ ਦੇ ਵਿੱਚ ਗਲਤ ਕੀਤਾ ਤਾਂ ਖਾਲਸਾ ਪੰਥ ਨੇ ਇੱਕ ਇਹੋ ਜਿਹਾ ਅੰਦੋਲਨ ਛੇੜਿਆ। ਉਦੋਂ ਅੰਗਰੇਜ਼ਾਂ ਦਾ ਰਾਜ ਸੀ, ਅੱਜ ਹਿੰਦੂਆਂ ਦਾ ਰਾਜ ਆ। ਆਪਾਂ ਉਦੋਂ ਇੱਕ ਗੱਲ ਜਿਹੜੀ ਉਸ ਮੌਕੇ ਦੇ ਲੀਡਰ ਜਿਹੜੇ ਸੀ, ਸਿਆਣੇ ਸੀ, ਝੱਬਰ ਵਰਗੇ, ਜਦੋਂ ਇਹ ਗੱਲ ਆਖੀ ਸਿੱਖ ਲੀਡਰਾਂ ਨੇ ਕਿ ਝੱਬਰ ਜੀ ਤੁਸੀਂ ਹੁਣ ਰੁਕ ਜਾਓ, ਆਪਾਂ ਗੁਰਦੁਆਰਿਆਂ ਤੇ ਕਬਜ਼ੇ ਕਰਨੇ ਬੰਦ ਕਰ ਦਈਏ, ਕਿਉਂਕਿ ਇਸ ਸਾਲ ਦੇ ਐਂਡ ਤੇ ਗਾਂਧੀ ਕਹਿੰਦਾ ਹੈ ਕਿ ਅੰਗਰੇਜ਼ ਨੇ ਚਲੇ ਜਾਣਾ, ਸਵਰਾਜ ਹੋ ਜਾਣਾ, ਫਿਰ ਆਪਾਂ ਗੁਰਦੁਆਰੇ ਆਪਣੇ ਨੇ, ਫਿਰ ਆਪਾਂ ਨਿਬੇੜ ਲਾਂਗੇ ਮਸਲਾ। ਹੁਣ ਇਸ ਵੇਲੇ ਆਪਾਂ ਭਾਰਤ ਨੂੰ ਆਜ਼ਾਦ ਕਰਾਈਏ। ਤਾਂ ਉਦੋਂ ਝੱਬਰ ਵਰਗਿਆਂ ਨੇ ਠੋਕ ਵਜਾ ਕੇ ਕਿਹਾ ਸੀ ਕਿ ਅੰਗਰੇਜ਼ਾਂ ਨਾਲ ਸਾਡਾ ਧਾਰਮਿਕ ਤੌਰ ਤੇ ਕੋਈ ਟਕਰਾਅ ਨਹੀਂ ਹੈ, ਇਸ ਕਰਕੇ ਇਸ ਮੌਕੇ ਆਪਾਂ ਜਿੰਨੇ ਗੁਰਦੁਆਰੇ ਆਜ਼ਾਦ ਕਰਾ ਲਾਂਗੇ ਵਧੀਆ। ਜੇ ਕਿਤੇ ਅੰਗਰੇਜ਼ ਚਲੇ ਗਏ ਤੇ ਰਾਜ ਆ ਗਿਆ ਇਹਨਾਂ ਦਾ, ਗਾਂਧੀ ਹੁਣਾਂ ਦਾ, ਫੇਰ ਦੇਖਿਓ ਆਪਣੇ ਤੋਂ ਕੁਝ ਨਹੀਂ ਕਰ ਹੋਣਾ। ਔਰ ਵਾਕਿਆ ਉਹ ਗੱਲ ਸੱਚੀ ਹੋਈ। 1947 ਤੋਂ ਪਹਿਲਾਂ ਜਿਹੜੇ ਗੁਰਦੁਆਰੇ ਪੰਥ ਨੇ ਆਜ਼ਾਦ ਕਰਾ ਲਏ ਸੋ ਕਰਾ ਲਏ, ਪਰ ਉਦੋਂ ਬਾਅਦ ਵਿੱਚ ਆਪਾਂ ਪੌਂਟਾ ਸਾਹਿਬ ਵਾਲਾ ਗੁਰਦੁਆਰਾ ਆਜ਼ਾਦ ਕਰਾਉਣਾ ਚਾਹਿਆ ਸੀ ਤੇ ਮਾਰ ਮਾਰ ਕੇ ਗੋਲੀਆਂ ਉੱਥੇ ਲਾਸ਼ਾਂ ਦੇ ਢੇਰ ਲਾਤੇ ਸੀ ਇਸ ਇੰਡੀਆ ਨੇ।
ਇਹ ਤਾਂ ਸਾਡੇ ਗੁਰਦੁਆਰੇ 1947 ਤੋਂ ਬਾਅਦ ਵੱਧ ਤੋਂ ਵੱਧ ਬਾਹਮਣਾਂ ਨੇ ਦੱਬੇ ਨੇ। ਕਿਸੇ ਦੀ ਹੈਗੀ ਜੁਰਤ ਜਾਂ ਦਰਬਾਰ ਸਾਹਿਬ ਦੇ ਬਾਹਰ ਇੱਕ ਫਲੈਕਸ ਲੱਗੀ ਹੋਵੇ ਜਿਹਦੇ ਉੱਤੇ ਲਿਖਿਆ ਹੋਵੇ ਮਟਨ ਦਾ ਗੁਰਦੁਆਰਾ, ਹਰਦੁਆਰ ਵਾਲਾ ਗੁਰਦੁਆਰਾ, ਡਾਂਗਮਾਰ ਗੁਰਦੁਆਰਾ, ਤੇ ਇੱਕ ਉੱਥੇ ਆਪਣਾ ਜਗਨਨਾਥਪੁਰੀ ਵਾਲਾ ਗੁਰਦੁਆਰਾ, ਗਵਾਲੀਅਰ ਦੇ ਕਿਲੇ ਵਾਲਾ ਗੁਰਦੁਆਰਾ, ਹੋਰ ਇਹੋ ਜਿਹੇ 500 ਤੋਂ ਵੱਧ ਸਾਡੇ ਵੱਡੇ ਇਤਿਹਾਸਕ ਸਥਾਨ ਨੇ ਜਿਹੜੇ ਹਿੰਦੂ ਰਾਜ ਦੇ ਵਿੱਚ ਬਾਹਮਣਾਂ ਦੇ ਹਵਾਲੇ ਕੀਤੇ ਗਏ ਨੇ, ਸਿੱਖਾਂ ਨੂੰ ਤੋਂ ਭਜਾਇਆ ਗਿਆ। ਫਿਰ ਕਹਿੰਦੇ ਅਦਾਲਤ ਜਾ ਜਾਓ। ਹੁਣ ਆ ਡਾਂਗਮਾਰ ਗੁਰਦੁਆਰੇ ਦਾ ਸਿੱਖ ਵਾਲੇ ਦਾ ਚੱਲਦਾ ਰੌਲਾ, ਉੱਥੇ ਗਰੰਟੀ ਆ ਵੀ ਸਿੱਖਾਂ ਦਾ ਕੁਝ ਨਹੀਂ ਬਣਨਾ। ਕੱਲ ਹੀ ਇੱਕ ਸਰਦਾਰ ਤਰਲੋਚਨ ਸਿੰਘ ਜਿਹੜੇ ਸਿੱਖ ਰਿਵਿਊ ਕਲਕੱਤੇ ਤੋਂ ਕੱਢਦੇ ਹੁੰਦੇ ਸੀ, ਉਹਨਾਂ ਦੇ ਬੇਟੇ ਆ ਅਮਰਾਨ ਸਿੰਘ, ਉਹਨਾਂ ਨੇ ਸਾਰਾ ਮਸਲਾ ਲਿਖਿਆ ਸੀਗਾ ਕਿ ਸ਼੍ਰੋਮਣੀ ਕਮੇਟੀ ਨੇ ਜਾਂ ਹੋਰ ਲੋਕਾਂ ਨੇ ਜਿਵੇਂ ਇਸ ਮਾਮਲੇ ਦੀ ਪੈਰਵਾਈ ਕੀਤੀ ਆ, ਗੁਰਦੁਆਰਾ ਡਾਂਗਮਾਰ ਆਪਾਂ ਪੱਕਾ ਹਾਰਾਂਗੇ। ਹੁਣ ਇਸ ਮੁਲਕ ਦੇ ਵਿੱਚ ਸਿੱਖਾਂ ਲਈ ਇਨਸਾਫ ਕੋਈ ਨਹੀਂ। ਲੀਡਰ ਆਪਣੇ ਜਿਹੜੇ ਨੇ ਉਹ ਆਪਦੇ ਹਿੱਤਾਂ ਲਈ, ਸਵਾਰਥਾਂ ਦੀ ਪੂਰਤੀ ਲਈ ਦੂਜੇ ਪਾਸੇ ਭੁਗਤ ਰਹੇ ਨੇ, ਤੇ ਆਪਣਾ ਬਣੂ ਕੀ? ਦੂਜੇ ਪਾਸੇ ਆਪਣੇ ਆਸਾਦ ਬਾਬੇ ਜਾਂ ਜਿਹੜੇ ਪ੍ਰਚਾਰਕ ਮਿਸ਼ਨਰੀ ਜਾਂ ਹੋਰ ਸਾਰੇ, ਇਹਨਾਂ ਨੇ ਹੋਰ ਕਮਲ ਪਾਇਆ ਹੋਇਆ। ਸਿੱਖਾਂ ਨੂੰ ਆਪਦੀ ਜੁੱਤੀ ਕਾਇਮ ਕਰਨ ਦੀ ਲੋੜ ਆ, ਤੇ ਆਪਣੀ ਜੁੱਤੀ ਨੂੰ ਕਮਜ਼ੋਰ ਕਰਨ ਦੇ ਲਈ ਇਹ ਕਹਿੰਦੇ ਆ ਜੀ ਨਹੀਂ, ਸਿੱਖੀ ਦੀ ਚੜ੍ਹਦੀ ਕਲਾ ਹੋਵੇ ਚਾਹੇ ਨਾ ਹੋਵੇ, ਖਾਲਿਸਤਾਨ ਬਣਨਾ ਨਹੀਂ ਚਾਹੀਦਾ, ਤੇ ਖਾਲਸਾ ਪੰਥ ਜਿਹੜਾ ਹੈਗਾ ਉਹ ਜੀ ਐ ਨਾ ਉਹ ਨਾ। ਹੁਣ ਇਸ ਸਾਰੇ ਮਾਹੌਲ ਦੇ ਵਿੱਚ ਮੈਨੂੰ ਚੇਤੇ ਆਉਂਦਾ ਕਿ ਕੱਲ ਪਰਸੋਂ ਪ੍ਰੋਗਰਾਮ ਹੋਇਆ ਭਾਈ ਗੁਰਵਿੰਦਰ ਸਿੰਘ ਜਟਾਣੇ, ਉੱਥੇ ਇੱਕ ਤਾਂ ਜਟਾਣੇ ਪਿੰਡ ਪ੍ਰੋਗਰਾਮ ਹੋਇਆ, ਇੱਕ ਅਕਾਲ ਤਖਤ ਸਾਹਿਬ ਤੇ ਹੋਇਆ, ਤੇ ਇੱਕ ਉੱਥੇ ਮੋਹਾਲੀ ਮੋਰਚੇ ਤੇ ਮੌਕੇ ਵੀ ਹੋਇਆ। ਉੱਥੇ ਭਾਈ ਦਲਜੀਤ ਸਿੰਘ ਬਿੱਟੂ ਬੋਲੇ, ਇੱਥੇ ਭਾਈ ਕੰਵਰਪਾਲ ਸਿੰਘ ਬਿੱਟੂ ਚਮਕੌਰ ਸਾਹਿਬ ਬੋਲੇ। ਦੋਨਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਪਈਆਂ, ਜਿਹੜਾ ਮਰਜ਼ੀ ਦੇਖ ਸਕਦਾ। ਦੋਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਕਮਾਲ ਦੀਆਂ ਸੀ। ਉਹਨਾਂ 'ਚ ਇੱਕ ਗੱਲ ਇਹ ਸੀ ਵੀ ਜਿਹੜਾ ਬੇਅੰਤਾ ਬੁੱਚੜ ਆ, ਇਹਨੂੰ ਸੋਧਾ ਲਾਉਣ ਦੇ ਲਈ ਬਨਭੌਰੇ ਪਿੰਡ ਦਾ ਇੱਕ ਸਿੰਘ ਸੀ, ਜਿਹਨੇ ਰੌਣੀ ਪਿੰਡ ਦਾ ਇੱਕ ਕਾਂਗਰਸੀਆ ਕੋਈ ਇਹੋ ਜਿਹਾ ਜਿਹੜਾ ਬੇਅੰਤੇ ਬੁੱਚੜ ਦਾ ਉਦੋਂ ਹਜੇ ਮੁੱਖ ਮੰਤਰੀ ਨਹੀਂ ਸੀ ਬਣਿਆ, ਉਹ ਉਹਦਾ ਕਰੀਬੀ ਸੀ, ਉਹਦਾ ਸੋਧਾ ਲਾਇਆ ਤਾਂ ਕਿ ਉੱਥੇ ਬੇਅੰਤ ਸਿੰਘ ਲਾਜ਼ਮੀ ਭੋਗ ਤੇ ਆਵੇ। ਉਹ ਸਕੂਟਰ ਲੈ ਕੇ ਦੋਨੇ ਸਿੰਘ ਭਰਭੌਰੇ ਵਾਲੇ ਉੱਥੇ ਸਮਾਨ ਉੱਤੇ ਲਾ ਕੇ ਖੜੇ ਰਹੇ। ਕਿਸਮਤ ਚੰਗੀ ਬੇਅੰਤੇ ਦੀ, ਜਾਂ ਜੋ ਕੁਦਰਤ ਨੂੰ ਅਕਾਲ ਪੁਰਖ ਨੂੰ ਮਨਜ਼ੂਰ ਹੁੰਦਾ, ਉੱਥੇ ਉਹ ਦੋਨੇ ਨੌਜਵਾਨ ਉਸ ਬੰਬ ਦੇ ਨਾਲ ਉੱਡ ਗਏ ਜੌੜੇ ਪੁਲਾਂ ਦੇ ਉੱਤੇ। ਕੋਈ ਵਾਰਦਾਤ ਘਟਨਾ ਇਸ ਤਰ੍ਹਾਂ ਦੀ ਵਾਪਰ ਗਈ। ਹੁਣ ਉਹਨਾਂ ਦੀ ਕੁਰਬਾਨੀ, ਉਹਨਾਂ ਦੀ ਸ਼ਹਾਦਤ, ਉਹਨਾਂ ਦੀ ਘਾਲਣਾ ਜਿਹੜੀ ਆ, ਉਹ ਜਿਹੜੇ ਆ ਨਵੇਂ ਅੱਜ ਕੱਲ੍ਹ ਬਾਹਲੇ ਸਿਆਣੇ ਬਣੇ ਹੋਏ ਆ ਖਾਲਿਸਤਾਨ ਦੇ ਵਿਰੋਧ 'ਚ, ਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਨਹੀਂ ਹੋਣੀ ਚਾਹੀਦੀ, ਸਾਡੀ ਤੂਤੀ ਬੋਲਣੀ ਚਾਹੀਦੀ ਹੈ ਜੀ, ਅਸੀਂ ਢੱਡਰੀਆਂ ਵਾਲੇ ਆ, ਅਸੀਂ ਧੂੰਦੇ ਆ, ਅਸੀਂ ਘੱਗੇ ਆ, ਅਸੀਂ ਫਲਾਨੇ ਆ। ਇਹਨਾਂ ਨੂੰ ਪੁੱਛੋ ਵੀ ਤੁਹਾਡੇ 'ਚ ਹੈਗਾ ਦਮ, ਜੇ ਇਹੋ ਜਿਹੇ ਬੁੱਚੜ ਤੇ ਜ਼ਾਲਮਾਂ, ਇਹੋ ਜਿਹੇ ਦੁਸ਼ਟਾਂ ਦੇ ਸੋਧੇ ਲਾਉਣ ਵਾਲੇ ਜਿਵੇਂ ਉਹਨਾਂ ਨੌਜਵਾਨ, ਉਹਨਾਂ ਦੀ ਪੰਥਕ ਘਾਲਣਾ ਘੱਟ ਵਾ। ਹੁਣ ਜਿਹੜੇ KPS ਗੱਲ ਨੂੰ ਠੋਕੂ ਲਾਉਣ ਦੇ ਲਈ, ਸੋਧਾ ਲਾਉਣ ਦੇ ਲਈ ਉੱਥੇ ਜਿਹੜਾ ਹੈਗਾ ਇਹਨਾਂ ਦਾ ਜਿੱਥੇ ਬੈਠਦੇ ਆ ਵਿਧਾਇਕ, ਇਹਨਾਂ ਦਾ ਜਿਹੜਾ ਉੱਥੇ ਬਣਿਆ ਹੋਇਆ ਭਵਨ ਜਿਹਾ, ਉੱਥੇ ਜਿਨ੍ਹਾਂ ਨੇ ਕਾਰਵਾਈ ਕਰਨ ਲਈ ਸਮਾਨ ਲਾਈ ਰੱਖਿਆ, ਉਹਨਾਂ ਨੂੰ ਕੋਈ ਨਹੀਂ ਸੀ ਇਹੋ ਜਿਹੀਆਂ ਗੱਲਾਂ ਆਉਂਦੀਆਂ ਵੀ ਰਾਗਮਾਲਾ ਬਾਣੀ ਹੈਗੀ ਕਿ ਨਹੀਂ, ਜੇ ਮੀਟ ਖਾਣਾ ਜਾਂ ਨਹੀਂ। ਉਹਨਾਂ ਨੇ ਸਿਰਫ ਇਹ ਸੋਚਿਆ ਕਿ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਹੈ, ਚਾਹੇ ਅਸੀਂ ਰਹੀਏ ਚਾਹੇ ਨਾ ਰਹੀਏ। ਤੇ ਇਵੇਂ ਹੀ ਸੰਤ ਸਿੰਘ ਗੀਗੇ ਮਾਦਰਾ ਤੇ ਵਿਸ਼ੇਸ਼ਰ ਸਿੰਘ ਫੌਜੀ ਆ ਜਿਹੜੇ ਮਾਰਦੇ ਆਪਦੇ ਆਪ ਨੂੰ ਬੜੇ ਵੀ ਅਸੀਂ ਸਿੱਖੀ ਦਾ ਸਾਰਾ ਸਿਰ ਤੇ ਸਾਡੇ ਚੱਕਿਆ ਹੋਇਆ, ਤਾਂ ਧੂੰਦੇ ਵਰਗੇ ਤੇ ਘੱਗਰੀਆਂ ਢੱਡਰੀਆਂ ਵਾਲੇ ਵਰਗੇ ਇਹ ਦੱਸਣ ਕਿ ਇਹਨਾਂ ਨੂੰ ਨਾਂ ਪਤਾ ਉਹਨਾਂ ਦਾ ਵੀ ਕੌਣ ਸੀ। ਉਹ ਸੂਰਮੇ ਉਹ ਨੇ, ਉਹ ਏਡੀਆਂ ਵੱਡੀਆਂ, ਚਲੋ ਬਹੁਤ ਉਹਨਾਂ ਨੇ ਤੇਗਾਂ ਮਾਰੀਆਂ, ਕੁਰਬਾਨੀਆਂ ਕੀਤੀਆਂ, ਪਰ ਜਦੋਂ ਉਹਦੀ ਸ਼ਹਾਦਤ ਹੋਈ ਹੈ, ਦੋਨੇ ਸਿੰਘ ਸਕੂਟਰ ਦੇ ਉੱਤੇ ਜਾ ਰਹੇ ਸੀ, ਸਮਾਨ ਪੂਰਾ ਲਾਇਆ ਹੋਇਆ। ਨਿਰੰਜਨ DC ਜਿਹਨੇ 1978 ਦੇ ਸਾਕੇ ਦਾ ਜਿਹੜਾ ਮੁੱਖ ਸੂਤਰਧਾਰ ਸੀ, ਉਹ ਨਰਕਧਾਰੀਆਂ ਦਾ ਪ੍ਰਮੁੱਖ ਸੀਗਾ, ਉਹਨੇ 1970 ਤੋਂ ਲੈ ਕੇ ਜੋ ਕੁਝ ਕਰਤੂਤਾਂ ਕੀਤੀਆਂ ਮਾਝੇ ਦੇ ਵਿੱਚ, ਜਿਸ ਤਰੀਕੇ ਨਾਲ ਉਹਨੇ ਖਾਲਸਾ ਪੰਥ ਦੀ ਜੜ੍ਹਾਂ ਚਾਰੀ ਪਾਈ, ਉਸ ਨਰਕਧਾਰੀ ਗੁਰਬਚਨੇ ਦੇ ਖਾਸ ਪਿੱਠੂ ਨਿਰੰਜਨ DC ਨੂੰ ਸੋਧਾ ਲਾਉਣ ਲਈ ਇਹ ਦੋਨੇ ਸਿੰਘ ਜਾ ਰਹੇ ਸੀ। ਗਾਂ ਇੱਕ ਸਕੂਟਰ ਉਹ ਆ ਗਿਆ ਰਕਸ਼ਾ, ਜਿਹਦੇ ਉੱਤੇ ਸਕੂਲ ਦੇ ਬੱਚੇ ਬੈਠੇ ਸੀ, ਔਰ ਉਦੋਂ ਪਹਿਲਾਂ ਉਹਨਾਂ ਦਾ ਸਕੂਟਰ ਦਾ ਬੈਲੈਂਸ ਵਿਗੜ ਗਿਆ, ਜਿਹਦੇ ਵਿੱਚ ਪੈਟਰੋਲ ਥੱਲੇ ਡਿੱਗਿਆ ਹੋਣ ਕਰਕੇ ਪੈਟਰੋਲ ਪੰਪ ਕੋਲੇ ਉੱਥੇ ਉਹ ਕੰਮ ਹੋ ਗਿਆ, ਤੇ ਉਹ ਸਕੂਟਰ ਦਾ ਬੈਲੈਂਸ ਵਿਗੜ ਗਿਆ ਤੇ ਉਹ ਬੰਬ ਚੱਲ ਗਿਆ, ਤੇ ਦੋਨੇ ਸਿੰਘ ਉੱਥੇ ਸ਼ਹੀਦ ਹੋ ਗਏ। ਹੁਣ ਨਿਰੰਕਾਰੀ ਪ੍ਰਮੁੱਖ ਦੇ ਖਾਸ ਪੰਜਾਬ ਦੀ ਤਬਾਹੀ ਦੇ ਸਭ ਤੋਂ ਮੇਨ ਬੰਦੇ ਨਿਰੰਜਨ DC ਨੂੰ ਸੋਧਾ ਲਾਉਣ ਜਾ ਰਹੇ ਸਿੰਘ ਭਾਈ ਵਿਸ਼ੇਸ਼ਰ ਸਿੰਘ ਫੌਜੀ ਤੇ ਭਾਈ ਸੰਤ ਸਿੰਘ ਗੀਗੇ ਮਾਦਰੇ ਦਾ, ਜਿਨ੍ਹਾਂ ਨੂੰ ਨਾਮ ਨਹੀਂ ਪਤਾ ਹੋਣਾ, ਉਹਨਾਂ ਦੀ ਸ਼ਹਾਦਤ ਬਾਰੇ ਨਹੀਂ ਜਿਹਨਾਂ ਨੂੰ ਪਤਾ ਹੋਣਾ, ਉਹ ਕਹਿੰਦੇ ਆ ਬਈ ਜੀ ਖਾੜਕੂ ਲਹਿਰ ਬੜੀ ਮਾੜੀ ਸੀ, ਕਾਲਾ ਦੌਰ ਸੀ, ਉਹ ਤਾਂ ਜੀ ਹਿੰਸਾ ਬੜੀ ਮਾੜੀ ਹੁੰਦੀ ਹੈ। ਹਾਂ ਜੀ, ਉਹ ਬੜੇ ਭੈੜੇ ਸੀ, ਬੜੇ ਮਾੜੇ ਸੀ। ਤੁਸੀਂ ਪੰਥ ਦੇ ਜੁੰਡਮ ਜੁੰਡੀ ਕਰਾਉਣ ਲੱਗੇ ਹੋਏ ਆ, ਤੁਸੀਂ ਬੜੇ ਚੰਗੇ।
ਤੇ ਆ ਜਿਹੜੇ ਅਕਾਲੀ ਨੇ ਇਹਨਾਂ ਨੇ 1978 ਚ ਕੀਤਾ, 95 ਚ ਕੀਤਾ, ਉਹ ਗੱਲਾਂ ਵੱਖਰੀਆਂ ਰਹੀਆਂ। ਪਰ ਇਹਨਾਂ ਸਾਰਿਆਂ ਨੇ ਜੋ ਕੁਝ ਕਰਨਾ ਹੁਣ ਸ਼ੁਰੂ ਕੀਤਾ ਹੋਇਆ, ਜਿਵੇਂ ਅੱਜ ਇਹ ਖਾਲਸਾ ਪੰਥ ਦੀਆਂ ਜੜ੍ਹਾਂ ਚ ਆਰੀ ਪਾਈ ਬੈਠੇ, ਉਹ ਅਸੀਂ ਕਿਵੇਂ ਭੁੱਲ ਜਾਈਏ। KPS ਗਿੱਲ ਦਾ ਸਭ ਤੋਂ ਨੇੜਲਾ ਬੁੱਚੜ ਸੀ ਸੈਣੀ, ਉਹਨੂੰ ਇਹਨਾਂ ਨੇ ਹਿੱਕ ਦਾ ਵਾਲ ਬਣਾਇਆ ਹੋਇਆ ਸੀ। ਹੁਣ ਇਹ ਸਾਰਾ ਕੁਝ ਆਪਾਂ ਜਦੋਂ ਲਿਖਦੇ ਆ, ਬੋਲਦੇ ਆ, ਇਹਦੇ ਬਾਰੇ ਕੀ ਆਪਾਂ ਨੇ ਕਦੇ ਇਹ ਸੋਚਿਆ ਕਿ ਇਦਾਂ ਗੱਲਾਂ ਕਰਨ ਦੇ ਨਾਲ ਮਸਲਾ ਹੱਲ ਹੋ ਜੂ? ਇਦਾਂ ਆਪਾਂ ਨਿੱਤ ਪਿੱਟਦੇ ਆ, ਨਿੱਤ ਬੋਲਦੇ ਆ, ਜਿੰਨੇ TV ਚੈਨਲ ਨੇ ਸਾਡੇ, ਜਿੰਨੇ ਖਾਲਸਾ ਪੰਥ ਨੂੰ ਪਿਆਰ ਕਰਨ ਵਾਲੇ ਆ, ਕੋਈ ਕਿਤਾਬਾਂ ਲਿਖ ਰਹੇ ਆ, ਕੋਈ ਬੋਲ ਰਹੇ ਆ, ਕੀ ਇਦਾਂ ਕਰੀ ਜਾਣ ਦੇ ਨਾਲ ਮਸਲਾ ਹੱਲ ਹੋ ਜੂ? ਸਾਨੂੰ ਜਿਹੜਾ ਕੁਝ ਅਸੀਂ ਕਰ ਰਹੇ ਆ ਇਹਦੇ ਤੋਂ ਅਜੇ ਕੋਈ ਫਾਇਦਾ ਨਹੀਂ ਹੋ ਰਿਹਾ। ਆਪਾਂ ਨੂੰ ਪਤਾ ਕਿ ਇਸ ਵੇਲੇ ਸਿੱਖ ਕੌਮ ਦਾ ਬਹੁਤ ਵੱਡਾ ਹਿੱਸਾ ਜਿਹੜਾ ਹੈ ਉਹ ਕਹਿਣ ਨੂੰ ਸਿੱਖ ਆ, ਪਰ ਦੂਜੇ ਪਾਸੇ ਭੁਗਤਣ ਨੂੰ ਉਹਦੀ ਵਫਾਦਾਰੀ ਦਿੱਲੀ ਦਰਬਾਰ ਨਾਲ, ਹਿੰਦੂਤਵਾ ਨਾਲ। ਤੇ ਇਸ ਮਾਹੌਲ ਦੇ ਵਿੱਚ ਇੱਕ ਸਾਡੇ ਸਾਹਮਣੇ ਆ ਕੁਲਦੀਪ, ਮਾਫ ਕਰਨਾ, ਸੰਪੂਰਨ ਸਿੰਘ ਕਾਲੜਾ ਹੋਇਆ ਜੀ। ਇੱਕ ਸੰਪੂਰਨ ਸਿੰਘ ਕਾਲੜੇ ਦਾ ਨਾਂ ਸੁਣ ਕੇ ਬਹੁਤ ਸਾਰੇ ਬੰਦੇ ਨੂੰ ਲੱਗਿਆ ਹੋਣਾ ਇਹ ਕੌਣ? ਸੰਪੂਰਨ ਸਿੰਘ ਕਾਲੜਾ ਉਹ ਬੰਦਾ ਜਿਹੜਾ ਭਾਰਤੀ ਕਲਾ ਖੇਤਰ ਵਿੱਚ, ਫਿਲਮੀ ਦੁਨੀਆ 'ਚ ਗੁਲਜ਼ਾਰ ਦੇ ਨਾਂ ਤੇ ਜਾਣਿਆ ਜਾਂਦਾ, ਬਹੁਤ ਵੱਡਾ ਕਵੀ ਵੀ ਆ, ਫਿਲਮਾਂ ਦੇ ਵਿੱਚ ਵੀ ਉਹਦਾ ਨਾਂ ਚਰਚਾ, ਉਹਦੇ ਗਾਣੇ ਬੜੇ ਮਸ਼ਹੂਰ ਆ। ਗੁਲਜ਼ਾਰ, ਰਾਖੀ ਗੁਲਜ਼ਾਰ ਵਾਲਾ। ਹੁਣ ਉਹ ਸਿੱਖਾਂ ਦਾ ਮੁੰਡਾ ਸੀ ਸੰਪੂਰਨ ਸਿੰਘ ਗੁਲਜ਼ਾਰ। ਕਹਿਣ ਤੋਂ ਭਾਵੇਂ ਕਿ ਜਦੋਂ ਗੁਲਾਮੀ ਆਉਂਦੀ ਆ ਨਾ ਕੌਮਾਂ ਕੋਲੇ, ਉਦੋਂ ਫਿਰ ਸੰਪੂਰਨ ਸਿੰਘ ਕਾਲੜੇ ਗੁਲਜ਼ਾਰ ਹੋ ਜਾਂਦੇ ਨੇ। ਐਵੇਂ ਹੀ ਸਾਡੀ ਕੌਮ ਦੇ ਕੋਲੇ, ਹਰੇਕ ਬੰਦੇ ਕੋਲੇ ਅਸੀਂ ਇਹੋ ਜਿਹਾ ਬਹਾਨਾ ਪੈਦਾ ਕਰ ਰਹੇ ਹਾਂ ਕਿ ਉਹ ਸਿੱਖੀ ਛੱਡ ਕੇ ਦੂਜੇ ਪਾਸੇ ਜਾ ਕੇ ਇਹ ਸਮਝਦਾ ਕਿ ਸਿੱਖਾਂ ਨੂੰ ਤਾਂ ਅਕਲ ਨਹੀਂ, ਮੈਂ ਬੜਾ ਸਿਆਣਾ। ਇਹ ਨੇਕੀ ਧੁੰਦੇ ਢੱਡਰੀਆਂ ਘੱਗਰੀਆਂ ਵਾਲੇ ਇਹ ਸਾਰੇ ਰਲ ਕੇ ਇੱਕ ਮਾਹੌਲ ਕ੍ਰੀਏਟ ਕਰ ਰਹੇ ਨੇ, ਜਿਹਦੇ ਵਿੱਚ ਖਾਲਸਾ ਪੰਥ ਦੇ ਹੱਕਾਂ ਤੇ ਹਿੱਤਾਂ ਲਈ ਲੜਨ ਵਾਲਿਆਂ ਨੂੰ ਛੁਟਿਆਇਆ ਜਾਂਦਾ ਤੇ ਆਪਦੇ ਐਵੇਂ ਢਕੌਂਸਲੇ ਜੇ। ਇਹ ਗੱਲਾਂ ਕੁਝ ਨਹੀਂ ਹੈਗੀਆਂ ਜਿਹੜੀਆਂ ਇਹ ਕਰਦੇ ਨੇ। ਜਦੋਂ ਖਾਲਿਸਤਾਨ ਬਣ ਗਿਆ ਉਦੋਂ ਵੀ ਸਾਡੀ ਕੌਮ ਦੇ ਇਹੋ ਜਿਹੇ ਬਹੁਤ ਸਾਰੇ ਮਸਲੇ ਹੋਣਗੇ। ਆਜ਼ਾਦ ਕੌਮਾਂ ਦੇ ਬਹੁਤ ਮਸਲੇ ਆ ਇਸ ਵੇਲੇ। ਤੁਹਾਡੇ ਸਾਹਮਣੇ ਮੁਸਲਮਾਨਾਂ ਦੇ ਵਿੱਚ ਸ਼ੀਆ ਸੁੰਨੀ ਦਾ ਰੌਲਾ ਚੱਲਦਾ, ਉਹਨਾਂ ਦੇ ਵਿੱਚ ਹੋਰ ਬਹੁਤ ਸਾਰੇ ਮਸਲੇ ਆ। ਉਹਨਾਂ ਦੇ ਆਪਦੇ ਮੁਲਕ ਨੇ, ਪਰ ਕੀ ਉਹਨਾਂ ਦੇ ਵਿਵਾਦ ਸਾਰੇ ਖਤਮ ਹੋ ਗਏ? ਹਿੰਦੂਆਂ ਦੇ ਵਿੱਚ ਕਰੋੜਾਂ ਵਿਵਾਦ ਨੇ, ਬਹੁਤ ਵਿਵਾਦ ਨੇ। ਕੋਈ ਉਹਨਾਂ ਦੇ ਚ ਰਾਮਚੰਦਰ ਨੂੰ ਰਾਜਾ ਮੰਨਣ ਵਾਲੇ ਵੀ ਉਨੇ ਹੀ ਵਧੀਆ ਹਿੰਦੂ ਨੇ, ਤੇ ਰਾਮਚੰਦਰ ਨੂੰ ਰੱਬ ਮੰਨਣ ਵਾਲੇ ਵੀ। ਕ੍ਰਿਸ਼ਨ ਦੇ ਵਿਰੋਧੀ ਵੀ ਬਥੇਰੇ ਨੇ, ਕ੍ਰਿਸ਼ਨ ਨੂੰ ਰੱਬ ਮੰਨਣ ਵਾਲੇ ਬਥੇਰੇ ਨੇ। ਹਜ਼ਾਰਾਂ ਤਰ੍ਹਾਂ ਦੇ ਡਿਫਰੈਂਸਸ ਨੇ ਉਹਨਾਂ ਦੇ ਰਾਜ ਭਾਗ ਹੋਣ ਦੇ ਬਾਵਜੂਦ। ਐਵੇਂ ਹੀ ਖਾਲਿਸਤਾਨ ਬਾਰੇ ਆ ਭਾਈ, ਜੇਕਰ ਆਜ਼ਾਦ ਕੌਮਾਂ ਦੇ ਧਾਰਮਿਕ ਵਿਵਾਦ ਨਹੀਂ ਨਜਿੱਠੇ ਗਏ, ਜਿਨ੍ਹਾਂ ਦੇ ਕੋਲੇ ਆਜ਼ਾਦੀ ਆ, ਤਾਂ ਸਾਡੀ ਕੌਮ ਦਾ ਗੁਲਾਮ ਆ। ਗੁਲਾਮ ਕੌਮ ਦੇ ਲਈ ਕੋਈ ਵੀ ਹੋਰ ਮੁੱਦਾ ਨਹੀਂ ਚਾਹੀਦਾ। ਦਿੱਲੀ ਦਰਬਾਰ ਜਾਂ ਹਿੰਦੂਤਵਾ ਤਾਂ ਸਾਨੂੰ ਇਹੋ ਜਿਹੇ ਮੁੱਦੇ ਹੋਰ ਦੇਊਗਾ ਵੱਧ ਤੋਂ ਵੱਧ ਵੀ ਆਪਸ ਵਿੱਚ ਹੀ ਲੜੋ, ਤੁਸੀਂ ਸਿੰਘ ਫਸਾਈ ਰੱਖੋ। ਤੇ ਸਾਡੀ ਕੌਮ ਦੇ ਵਿੱਚ ਆਪਦੇ ਆਪ ਨੂੰ ਬਹੁਤੇ ਸਿਆਣੇ ਸਮਝਣ ਵਾਲੇ ਕਹਿੰਦੇ ਆ ਕਿ ਨਹੀਂ ਨਹੀਂ ਜੀ, ਖਾਲਿਸਤਾਨ ਦੀ ਗੱਲ ਛੱਡੋ, ਪਹਿਲਾਂ ਇਹ ਦੱਸੋ ਵੀ ਝਟਕਾ ਖਾਣਾ ਕਿ ਹਲਾਲ ਖਾਣਾ। ਭਾਈ ਇਹਨਾਂ ਸਾਰੇ ਮਸਲਿਆਂ ਮੁੱਦਿਆਂ ਦੇ ਉੱਤੇ ਤਾਂ ਤਕਰਾਰ ਸਾਡੀ ਉਦੋਂ ਵੀ ਚੱਲਦੀ ਰਹਿ ਸਕਦੀ ਆ ਜਦੋਂ ਅਸੀਂ, ਹੁਣ ਇੱਕ ਗੱਲ ਆ, ਜਿਹੜੀ ਕੌਮ ਆਜ਼ਾਦ ਹੁੰਦੀ ਆ ਉਹਨੂੰ ਇਹ ਮੁੱਦੇ ਹੱਲ ਕਰਨ ਦੇ ਲਈ ਸਖਾਵਾ ਮਾਹੌਲ ਹੁੰਦਾ, ਪਰ ਜਿਹੜੀ ਕੌਮ ਗੁਲਾਮ ਆ ਉਹਦੇ ਲਈ ਤਾਂ ਇਹ ਮਸਲੇ ਉਹਦਾ ਸਫ਼ਰ ਕਮਜ਼ੋਰ ਕਰਦੇ, ਉਹਦੀ ਲੜਾਈ ਨੂੰ ਦੁੱਭਰ ਕਰਦੇ ਆ, ਉਹਦਾ ਔਖਾ ਕਰਦੇ। ਸੋ ਸਾਨੂੰ ਇਸ ਮਸਲੇ ਦੇ ਉੱਤੇ ਕਿ ਅਸੀਂ ਇੱਕ ਨਿਸ਼ਾਨਾ ਮਿਥੀਏ ਕਿ ਸਾਡੇ ਕੋਲ ਇਸ ਵੇਲੇ ਸਟੇਟਲੈਸ ਅਸੀਂ ਹੈਗੇ ਆ, ਤੇ ਇਸ ਹਾਲਾਤ ਵਿੱਚ ਹਰ ਰੋਜ਼ ਅਸੀਂ ਕੁਛ ਨਾ ਕੁਛ ਗਵਾ ਰਹੇ। ਸਾਡੀ ਕੌਮ ਦਿਨੋਂ ਦਿਨ ਲੂਜ਼ ਕਰ ਰਹੀ ਆ। ਬਹੁਤ ਸਾਰੇ ਨੁਕਤੇ, ਬਹੁਤ ਸਾਰੇ ਮੁੱਦੇ ਜਿਨ੍ਹਾਂ ਦੀ ਇਸ ਤਰ੍ਹਾਂ ਸ਼ਰਮ ਚਰਚਾ ਕਰਨੀ ਵੀ ਔਖੀ ਲੱਗਦੀ ਆ, ਕਿਉਂਕਿ ਸਾਨੂੰ ਉਹ ਗੱਲਾਂ ਵਧੀਆ ਲੱਗਦੀਆਂ ਵੀ ਚੱਕ ਤੇ ਬਹੁਤ ਵਧੀਆ ਫੱਟੇ ਬੱਲੇ ਬੱਲੇ। ਭਾਈ ਇਸ ਵੇਲੇ ਸਹੀ ਜਿਹੜਾ ਚੌਕੀਦਾਰ ਹੁੰਦਾ ਉਹਦਾ ਕੰਮ ਕੀ ਆ? ਉਹਦਾ ਕੰਮ ਆ ਜਾਗਦੇ ਰਹੋ ਕਹਿਣਾ, ਪਰ ਘਰ ਦੇ ਜੇ ਜਾਗਣ ਨਾ ਤਾਂ ਫਿਰ ਚੋਰਾਂ ਨੇ ਤਾਂ ਘਰ ਨੂੰ ਪੈਣਾ ਹੀ ਹੈ। ਇਸ ਵੇਲੇ ਬਹੁਤ ਵਧੀਆ ਪ੍ਰਚਾਰਕ, ਬਹੁਤ ਵਧੀਆ ਲੋਕ ਨੇ ਜਿਹੜੇ ਆਪਣੀ ਜ਼ਿੰਮੇਵਾਰੀ ਪੂਰੀ ਨਿਭਾ ਰਹੇ ਨੇ। ਉਹ ਖਾਲਸਾ ਪੰਥ ਦੇ ਹੱਕ ਵਿੱਚ, ਖਾਲਿਸਤਾਨ ਦੇ ਹੱਕ ਵਿੱਚ ਨੈਰੇਟਿਵ ਸਿਰਜਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਨੇ। ਮੀਡੀਆ ਦੇ ਵਿੱਚ ਡਟ ਕੇ ਐਸ ਪੰਜਾਬ ਦੀ ਧਰਤੀ ਤੋਂ ਬੈਠ ਕੇ, ਜਿੱਥੇ ਅਸੀਂ ਘੜੇ ਦੀ ਮੱਛੀ ਵਾਂਗੂ ਜਦੋਂ ਮਰਜ਼ੀ ਮੁੜ ਕੇ ਜਾ ਸਕਦੇ ਹਾਂ, ਅਸੀਂ ਪੂਰੀ ਤਨਦੇਹੀ ਨਾਲ, ਪੂਰੀ ਸਿਰੜ ਨਾਲ, ਪੂਰੀ ਦ੍ਰਿੜਤਾ ਦੇ ਨਾਲ ਇੱਥੇ ਬਹਿ ਕੇ ਜ਼ੁਲਮਾਂ ਦੇ ਖਿਲਾਫ ਬੋਲਦੇ ਆ, ਲੜਦੇ ਆ। ਪਰ ਜੇਕਰ
ਇਹਨਾਂ ਸਾਰੇ ਮਸਲਿਆਂ ਦੇ ਉੱਤੇ ਕੁਝ ਨਹੀਂ ਹੋ ਰਿਹਾ, ਕੁਝ ਨਵਾਂ ਨਹੀਂ ਵਾਪਰ ਰਿਹਾ, ਤਾਂ ਸਾਨੂੰ ਸਾਰਿਆਂ ਨੂੰ ਚਿੰਤਾ ਕਰਨੀ ਪੈਣੀ ਆ। ਉਹ ਸੋਚਣਾ ਪੈਣਾ ਕਿ ਇਸ ਮਾਹੌਲ ਦੇ ਵਿੱਚੋਂ ਇਹ ਖੜੋਤ ਕਿਵੇਂ ਟੁੱਟੇ, ਇਹ ਖੜੋਤ ਕਿਵੇਂ ਟੁੱਟੇ, ਖਾਲਿਸਤਾਨ ਦੇ ਸੰਘਰਸ਼ ਵਿੱਚ ਤੇਜ਼ੀ ਕਿਵੇਂ ਆਵੇ, ਤਾਜ਼ਗੀ ਕਿਵੇਂ ਆਵੇ, ਸਾਡੀ ਜੁੱਤੀ ਕਿਵੇਂ ਕਾਇਮ ਹੋਵੇ। ਜਦੋਂ ਕਿਸੇ ਦੀ ਜੁੱਤੀ ਕਾਇਮ ਹੁੰਦੀ ਆ ਉਦੋਂ ਜਿਹੜੇ ਗੁਲਜ਼ਾਰ ਨੇ ਉਹ ਵੀ ਭੱਜ ਭੱਜ ਕੇ ਸੰਪੂਰਨ ਸਿੰਘ ਕਾਲੜੇ ਬਣ ਜਾਂਦੇ ਨੇ, ਤੇ ਜਦੋਂ ਜੁੱਤੀ ਕਮਜ਼ੋਰ ਹੋਵੇ ਉਦੋਂ ਹਰੇਕ ਹੀ ਆ ਬਗੇਸ਼ਵਰ ਧਾਮ ਗਿਆ ਉਹ ਨਿੱਕੂ, ਇੰਦਰਜੀਤ ਨਿੱਕੂ, ਉਹ ਤਾਂ ਜਾਣਗੇ ਭਾਈ ਜਦੋਂ ਆਪਾਂ ਆਪਦੇ ਤੌਰ ਦੇ ਉੱਤੇ ਆਪਦੇ ਪੰਥ ਦੇ ਵਿੱਚ ਉਹੋ ਜਿਹਾ ਮਾਹੌਲ ਨਹੀਂ ਬਣਾ ਰਹੇ। ਆਓ ਲੋਕਾਂ ਨੂੰ ਨਿੰਦ ਕੇ ਭੰਡ ਕੇ ਕਮਜ਼ੋਰੀਆਂ ਦਾ ਵਿਖਾਲਾ ਕਰਕੇ ਆਪਦੇ ਅੰਦਰਲੇ ਕੋਝ ਨੂੰ ਦੁਨੀਆ ਸਾਹਮਣੇ ਲਿਆ ਕੇ ਹਰ ਵੇਲੇ ਰੋਣ ਪਿੱਟਣ ਕਰਨ ਵਾਲੇ ਮਾਹੌਲ ਚੋਂ ਨਿਕਲਣ ਦੇ ਲਈ ਕੁਝ ਕਰੀਏ। ਪਰ ਅਫਸੋਸ ਦੀ ਗੱਲ ਆ, ਸ਼ਰਮ ਦੀ ਗੱਲ ਆ ਕਿ ਜਿन्हें हमको जगाना चाहिए था वो खुद सो गए हैं। ਸਾਡਾ ਕੰਮ ਤਾਂ ਸੀ ਪੰਥ ਲਈ ਲੜਨਾ ਤੇ ਮਰਨਾ, ਪਰ ਸਾਨੂੰ ਹੀ ਉਹ ਸਾਰਾ ਕੁਝ ਕਰਨਾ ਪੈ ਰਿਹਾ। ਬਾਅਦ ਵਿੱਚ ਵਿਦਵਾਨਾਂ ਨੇ ਬੜੀਆਂ ਕਿਤਾਬਾਂ ਲਿਖੀਆਂ ਵੀ ਖਾੜਕੂਆਂ ਨੇ ਐ ਨਹੀਂ ਕੀਤਾ, ਉਹ ਨਹੀਂ ਕੀਤਾ। ਉਦੋਂ ਉਹੀ ਨੌਜਵਾਨ ਜਿਹੜੇ ਵਿਚਾਰੇ ਕੋਈ ਟਰੱਕ ਚਲਾਉਂਦਾ ਸੀ, ਕੋਈ ਟੈਕਸੀ ਚਲਾਉਂਦਾ ਸੀ, ਕੋਈ ਖੇਤੀ ਕਰਦਾ ਸੀ, ਜਦੋਂ 1984 ਤੋਂ ਬਾਅਦ ਪੰਥ ਨੂੰ ਲੋੜ ਪਈ ਉਹਨਾਂ ਨੇ ਤਾਂ ਸਿਰੇ ਦੀਆਂ ਕੁਰਬਾਨੀਆਂ ਕਰਕੇ ਦਿਖਾ ਦਿੱਤੀਆਂ। ਤੇ ਉਦੋਂ ਕਿਸੇ ਨੇ ਆ ਕੇ ਬਾਹ ਨਹੀਂ ਫੜੀ ਕਿ ਤੁਸੀਂ ਐਂ ਕਰੋ ਆਹ ਕਰੋ। ਉਦੋਂ ਨੀਤੀਆਂ ਵੀ ਆਪ ਹੀ ਬਣਾਈਆਂ, ਉਦੋਂ ਆਪ ਹੀ ਏਜੰਡੇ ਸੋਚੇ, ਆਪ ਹੀ ਜੋ ਕੁਝ ਹੋਇਆ ਸੋ ਕਰ ਲਿਆ, ਉਹ ਆਪਦੀ ਨਿਭਾ ਗਏ। ਪਰ ਅੱਜ ਉਹਨਾਂ ਦੇ ਖਿਲਾਫ ਬੋਲਣ ਲਈ ਸਾਡੇ ਕੋਲੇ ਬੜੇ ਖੰਭੇ ਜਿਹੜੇ ਜਿਹੜੇ ਲੇਖ ਲਿਖਦੇ ਆ। ਸਾਡੀ ਜ਼ਬਾਨ ਨਹੀਂ ਰੁਕਦੀ ਜਦੋਂ ਕਹਿੰਦੇ ਜੀ ਕਾਲਾ ਦੌਰ ਸੀ, ਉਹ ਖਾੜਕੂਆਂ ਨੇ ਆਹ ਗਲਤ ਕਰਤਾ, ਉਹ ਗਲਤ ਕਰਤਾ। ਭਾਈ ਹਰ ਇੱਕ ਗੱਲ ਚੰਗੀ ਤੋਂ ਚੰਗੀ ਜਿਹੜੀ ਹੁੰਦੀ ਆ ਉਹਦੇ ਵਿੱਚ ਬਰਿਆਈ ਲੱਭਣ ਦੇ ਲਈ, ਉਹਦੇ ਚ ਮੜੱਪਣ ਲੱਭਣ ਦੇ ਲਈ, ਭੈੜ ਲੱਭਣ ਲਈ ਕੋਈ ਬਹੁਤਾ ਤਰਦ ਨਹੀਂ ਕਰਨਾ ਪੈਂਦਾ। ਗੱਲ ਇਹ ਆ ਕਿ ਤੁਸੀਂ ਉਹਨਾਂ ਦੇ ਹੱਕ ਚੋਂ ਕੋਈ ਖਿਲਾਫ ਹੋ। ਜੇ ਤੁਸੀਂ ਖਾਲਿਸਤਾਨੀ ਲਹਿਰ ਦੇ, ਖਾੜਕੂ ਲਹਿਰ ਦੇ ਹੱਕ ਚ ਹੋਵੋ, ਤੁਸੀਂ ਵੱਡੀ ਤੋਂ ਵੱਡੀ ਉਹਨਾਂ ਦੀ ਗਲਤੀ ਨੂੰ, ਉਹਨਾਂ ਦੇ ਗੜਬੜ ਨੂੰ ਢਕੋਗੇ ਵੀ ਕੋਈ ਗੱਲ ਨਹੀਂ। ਤੇ ਜੇਕਰ ਤੁਸੀਂ ਉਹਨਾਂ ਦੇ ਖਿਲਾਫ ਹੋ, ਖਾਲਿਸਤਾਨ ਦੇ ਖਿਲਾਫ ਹੋ, ਖਾੜਕੂਵਾਦ ਦੇ ਖਿਲਾਫ ਹੋ, ਫਿਰ ਤਾਂ ਨਿੱਕੀ ਤੋਂ ਨਿੱਕੀ ਗੱਲ ਤੁਹਾਨੂੰ ਵੱਡੀ ਲੱਗੂ, ਫਿਰ ਇੰਡੀਅਨ ਨੈਰੇਟਿਵ ਚੰਗਾ ਲੱਗੂ। ਖੈਰ ਇਸ ਗੱਲ ਦੇ ਉੱਤੇ ਅੱਗੇ ਚਰਚਾ ਜਾਰੀ ਰੱਖਾਂਗੇ। ਅੱਜ ਇੱਥੇ ਸਮਾਪਤੀ ਕਰਦੇ ਹਾਂ, ਕੱਲ ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।